ਜਿਹੜੀ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਦਾ ਮਸਲਾ ਸੀਗਾ, ਅੱਜ ਪੰਜਾਬ ਸਰਕਾਰ ਨੇ ਉਹਦੇ ਬਾਰੇ ਐਲਾਨ ਕਰਤਾ ਕਿ ਉਹ ਫੈਕਟਰੀ ਜਿਹੜੀ ਆ ਉਹ ਬੰਦ ਹੋਊ। ਪਰ ਇਹਦੇ ਵਿੱਚ ਇੱਕ ਚਰਚਾ ਨਾਲ ਦੀ ਨਾਲ ਹੀ ਛਿੜਪੀ ਆ ਬਈ ਇਹ ਨਾ ਹੋਵੇ ਕਿ ਇਹ ਕਿਸੇ ਮਿਲੀ ਭੁਗਤ ਦੇ ਤਹਿਤ ਐਲਾਨ ਕੀਤਾ ਗਿਆ ਹੋਵੇ। ਹੁਣ ਤੱਕ ਭਗਵੰਤ ਮਾਨ ਵਾਲੀ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਸ਼ਰਾਬ ਫੈਕਟਰੀ ਵਾਲਿਆਂ ਦੇ ਹੱਕ ਵਿੱਚ ਰਿਹਾ, ਤੇ ਹੁਣ ਅਚਨਚੇਤ ਕੀ ਹੋ ਗਿਆ ਵੀ ਇਹਨਾਂ ਨੇ ਉਹ ਫੈਕਟਰੀ ਬੰਦ ਕਰਨ ਦਾ ਐਲਾਨ ਕਰਤਾ। ਨਾਲ ਦੀ ਨਾਲ ਲੋਕਾਂ 'ਚ ਇਹ ਵੀ ਗੱਲ ਚੱਲ ਪਈ ਆ ਵੀ ਹੁਣ ਲਤੀਫਪੁਰਾ ਜਲੰਧਰ ਵਾਲਾ ਜਿਹੜਾ ਮੋਰਚਾ ਉਹ ਵੀ ਫਤਿਹ ਲਾਜ਼ਮੀ ਹੋਊਗਾ। ਇਹ ਵੀ ਗੱਲ ਚੱਲ ਪਈ ਆ ਕਿ ਜਿਹੜੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਜਾਂ ਕੇਜਰੀਵਾਲ ਦੀ ਪਾਰਟੀ ਦੇ ਖਿਲਾਫ ਜਾਂ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਲੋਕਾਂ ਦੇ ਵਿੱਚ ਰੋਹ ਵੱਧ ਰਿਹਾ, ਉਹਨਾਂ ਸਾਰੇ ਮਸਲਿਆਂ ਨੂੰ ਹੁਣ ਲੜੀਵਾਰ ਹੱਲ ਕੀਤਾ ਜਾਊਗਾ। ਲਤੀਫਪੁਰਾ, ਜੀਰਾ ਤੇ ਕਿਸਾਨ ਆ ਜਿਹੜੇ ਆ ਥਾਂ ਥਾਂ ਤੇ ਧਰਨੇ ਲਾਈ ਬੈਠੇ ਆ। ਹੋਰ ਬੜੇ ਮਸਲੇ ਆ, ਕਈ ਥਾਵਾਂ ਤੇ ਮਾਸਟਰ ਕੁੱਟੇ, ਕਦੇ ਡਾਕਟਰ ਕੁੱਟੇ, ਕਦੇ ਕੋਈ ਹੋਰ ਛਿੱਤਰ ਫੇਰ ਦਿੰਦੇ ਆ। ਤੋ ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਕਰਕੇ ਭਗਵੰਤ ਮਾਨ ਵਾਲੀ ਧਿਰ ਨੇ ਸਰਕਾਰ ਬਣਾਈ ਆ, ਉਹਨਾਂ ਮਸਲਿਆਂ ਦੇ ਉੱਤੇ ਕੋਈ ਕਾਰਗਰ ਹੱਲ ਹੁਣ ਤੱਕ ਭਗਵੰਤ ਮਾਨ ਦੀ ਧਿਰ ਨਹੀਂ ਦੇ ਸਕੀ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਸਾਖੀ ਤੋਂ ਪਹਿਲਾਂ ਸੰਭਵ, ਤੇ ਜੇ ਕਿਤੇ ਚੋਣ ਹੋ ਜਾਵੇ ਤੇ ਦੁਬਾਰਾ ਫੇਰ ਸੰਗਰੂਰ ਵਾਲੀ ਕੁੱਤੇ ਖਾਣੀ ਹੋ ਜੇ, ਵੋਟਾਂ ਲੋਕ ਪਾਉਣ ਨਾ, ਤੇ ਇੱਥੇ ਵੀ ਕਾਂਗਰਸ ਤੇ ਅਕਾਲੀ ਦਲ ਦਾ, ਬਾਦਲ ਦਲ ਦਾ ਤਾਂ ਪਹਿਲਾਂ ਹੀ ਜਦੋਂ ਲੋਕਾਂ ਨੂੰ ਪਤਾ ਹੈਗਾ ਵੀ ਇਹਨਾਂ ਨੂੰ ਵੋਟਾਂ ਪਾਟਾਂ ਨਹੀਂ ਪੈਣੀਆਂ, ਆਮ ਆਦਮੀ ਪਾਰਟੀ ਨੂੰ ਬਿਨਾਂ ਵੋਟ ਪਵੇ ਤੇ ਕੋਈ ਨਵਾਂ ਹੀ ਯੁੱਧ ਮੂਲ ਖੜਾ ਹੋ ਜਾਵੇ। ਇਹ ਗੱਲ ਸਾਫ਼ ਆ ਕਿ ਸੰਗਰੂਰ ਵਾਂਗੂ ਹੀ ਇੱਥੇ ਵੀ ਜਿੱਤਣ ਦੇ ਆਮ ਆਦਮੀ ਪਾਰਟੀ ਦੇ ਅਸਾਰ ਬਿਲਕੁਲ ਨਹੀਂ, ਤੇ ਜੇ ਕਿਤੇ ਇਲੈਕਸ਼ਨ ਇਹ ਜਿੱਤ ਵੀ ਜਾਵੇ ਸਰਕਾਰ ਬਾਈ ਦਾ ਵੀ ਕੋਈ ਇਹੋ ਜਿਹਾ ਚਮਤਕਾਰ ਹੋ ਹੀ ਜਾਵੇ ਤਾਂ ਚੀਕਾਂ ਪੈ ਜਾਣੀਆਂ ਨੇ ਕਿ ਇਸ ਇਲੈਕਸ਼ਨ ਨੂੰ ਜਿੱਤਣ ਲਈ। ਅੱਜ ਜਦੋਂ ਜੀਰੇ ਵਾਲਾ ਐਲਾਨ ਹੋਇਆ ਤਾਂ ਲੋਕਾਂ ਨੇ ਇਹੀ ਸੋਚਿਆ ਕਿ ਜਲੰਧਰ ਦੇ ਵਿੱਚ ਲੋਕ ਸਭਾ ਚੋਣ ਜਾਂ ਹੋਰ ਕੋਈ ਚੋਣ ਜੇ ਹੁੰਦੀ ਆ ਤਾਂ ਉਹਨੂੰ ਮੁੱਖ ਰੱਖ ਕੇ ਹੀ ਇਹ ਐਲਾਨ ਕੀਤਾ ਗਿਆ। ਤੇ ਹੁਣ ਲੋਕਾਂ ਨੂੰ ਇਹ ਵਿਰਾਸ ਨਾਲ ਵੱਝੀ ਗਈ ਕਿ ਲਤੀਫਪੁਰੇ ਵਾਲਾ ਮਸਲਾ ਵੀ ਜਿਹੜਾ ਜਲੰਧਰ ਦੇ ਵਿੱਚ ਇਹਨਾਂ ਨੇ ਮਕਾਨ ਢਾਏ ਨੇ, ਸਿਆਲਾਂ ਦੇ ਵਿੱਚ ਠੁਰ ਠੁਰ ਕਰਦੇ ਉੱਥੇ ਲੋਕ ਬੈਠੇ ਆ, ਉਹ ਗੱਲ ਦਾ ਵੀ ਕੋਈ ਇਹ ਹੱਲ ਕੱਢਣਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜੀ ਜੀਰੇ ਦੇ ਵਿੱਚ ਸ਼ਰਾਬ ਫੈਕਟਰੀ ਦਾ ਮਸਲਾ ਸੀਗਾ, ਅੱਜ ਪੰਜਾਬ ਸਰਕਾਰ ਨੇ ਉਹਦੇ ਬਾਰੇ ਐਲਾਨ ਕਰਤਾ ਕਿ ਉਹ ਫੈਕਟਰੀ ਜਿਹੜੀ ਆ ਉਹ ਬੰਦ ਹੋਊ। ਪਰ ਇਹਦੇ ਵਿੱਚ ਇੱਕ ਚਰਚਾ ਨਾਲ ਦੀ ਨਾਲ ਹੀ ਛਿੜਪੀ ਆ ਬਈ ਇਹ ਨਾ ਹੋਵੇ ਕਿ ਇਹ ਕਿਸੇ ਮਿਲੀ ਭੁਗਤ ਦੇ ਤਹਿਤ ਐਲਾਨ ਕੀਤਾ ਗਿਆ ਹੋਵੇ, ਕਿਉਂਕਿ ਹੁਣ ਤੱਕ ਭਗਵੰਤ ਮਾਨ ਵਾਲੀ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਸ਼ਰਾਬ ਫੈਕਟਰੀ ਵਾਲਿਆਂ ਦੇ ਹੱਕ ਵਿੱਚ ਰਿਹਾ, ਤੇ ਹੁਣ ਅਚਨਚੇਤ ਕੀ ਹੋ ਗਿਆ ਵੀ ਇਹਨਾਂ ਨੇ ਉਹ ਫੈਕਟਰੀ ਬੰਦ ਕਰਨ ਦਾ ਐਲਾਨ ਕਰਤਾ। ਸੋ ਲੋਕਾਂ ਨੂੰ ਲੱਗਦਾ ਹੈ ਕਿ ਸ਼ੱਕ ਕੀਤਾ ਜਾਣਾ ਚਾਹੀਦਾ ਕਿ ਹੁਣ ਸ਼ਰਾਬ ਫੈਕਟਰੀ ਦਾ ਐਲਾਨ ਕਰਕੇ ਇੱਕ ਵਾਰੀ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ 'ਚ ਆਪਣੀ ਬੱਲੇ ਬੱਲੇ ਕਰਵਾਉਣੀ ਚਾਹੀਦੀ ਆ। ਪਰ ਹੋ ਸਕਦਾ ਕਿ ਇਹ ਸੈਟਿੰਗ ਕੀਤੀ ਹੋਵੇ ਕਿ ਤੁਸੀਂ ਬਾਅਦ ਵਿੱਚ ਮਤਲਬ ਸ਼ਰਾਬ ਫੈਕਟਰੀ ਵਾਲੀ ਧਿਰ ਆ ਜਿਹੜੀ ਵੀ ਉਹ ਕੋਰਟ 'ਚ ਚਲੇ ਜਾਇਓ, ਅਦਾਲਤ ਨੂੰ ਸਟੇ ਮਿਲ ਜੂ ਜਾਂ ਕੋਈ ਇਸ ਤਰੀਕੇ ਦੀ ਕਹਾਣੀ ਨਿਕਲ ਆਊ ਜਿਹਦੇ ਨਾਲ ਅਸੀਂ ਲੋਕਾਂ ਨੂੰ ਕਹਿਣ ਜੋਗੇ ਹੋ ਜਾਵਾਂਗੇ ਕਿ ਅਸੀਂ ਤਾਂ ਜੀ ਕੋਈ ਕਸਰ ਨਹੀਂ ਛੱਡੀ ਤੇ ਅਦਾਲਤ ਨੇ ਉਹਨਾਂ ਨੂੰ ਰਾਹਤ ਦੇਤੀ। ਸੋ ਅਸਲੀ ਕਹਾਣੀ ਕੀ ਆ ਇਹ 2-4 ਦਿਨਾਂ 'ਚ ਸਾਹਮਣੇ ਆ ਜਾਣੀ ਆ। ਪਰ ਇਸ ਵੇਲੇ ਇਹੀ ਲੱਗਦਾ ਲੋਕਾਂ ਨੂੰ ਕਿ ਮੋਰਚਾ ਜਿੱਤਿਆ ਗਿਆ, ਤੇ ਨਾਲ ਦੀ ਨਾਲ ਲੋਕਾਂ 'ਚ ਇਹ ਵੀ ਗੱਲ ਚੱਲ ਪਈ ਆ ਵੀ ਹੁਣ ਲਤੀਫਪੁਰਾ ਜਲੰਧਰ ਵਾਲਾ ਜਿਹੜਾ ਮੋਰਚਾ ਉਹ ਵੀ ਫਤਿਹ ਲਾਜ਼ਮੀ ਹੋਊਗਾ। ਤੇ ਨਾਲ ਦੀ ਨਾਲ ਇਹ ਵੀ ਗੱਲ ਚੱਲ ਪਈ ਆ ਕਿ ਜਿਹੜੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਜਾਂ ਕੇਜਰੀਵਾਲ ਦੀ ਪਾਰਟੀ ਦੇ ਖਿਲਾਫ ਜਾਂ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਲੋਕਾਂ ਦੇ ਵਿੱਚ ਰੋਹ ਵੱਧ ਰਿਹਾ, ਉਹਨਾਂ ਸਾਰੇ ਮਸਲਿਆਂ ਨੂੰ ਹੁਣ ਲੜੀਵਾਰ ਹੱਲ ਕੀਤਾ ਜਾਊਗਾ। ਤੇ ਜਿਹੜਾ ਵੱਡਾ ਮਸਲਾ ਵਾ ਜਿਹੜਾ ਆਪਣਾ ਚੰਡੀਗੜ੍ਹ ਮੋਹਾਲੀ ਵਿੱਚ ਮੋਰਚਾ ਲੱਗਿਆ ਜਿਹੜਾ ਨਜ਼ਰਬੰਦ ਸਿੰਘਾਂ ਵਾਲਾ, ਬਰਗਾੜੀ ਬਾਈਬਲ ਕਾਂਡ ਬਾਰੇ ਜਾਂ ਹੋਰ ਪੰਥਕ ਮਸਲਿਆਂ ਬਾਰੇ,
ਉਹਨਾਂ ਬਾਰੇ ਤਾਂ ਚਲੋ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਅਜੇ ਕੁਝ ਕਰਨ ਕਰਾਉਣ ਜੋਗੀ ਨਹੀਂ ਹੈ, ਪਰ ਬਾਕੀ ਮਸਲੇ ਜਿਹੜੇ ਨੇ ਉਹਨਾਂ ਦੇ ਵਿੱਚ ਚਾਹੇ ਉਹ ਲਤੀਫਪੁਰੇ ਜਲੰਧਰ ਵਾਲਾ ਵੀ ਇਹੋ ਜਿਹੇ ਮਸਲਿਆਂ ਨੂੰ ਸ਼ਾਇਦ ਛੇਤੀ ਹੁਣ ਹੱਲ ਕਰਨ ਵਾਲੇ ਪਾਸੇ ਨੂੰ ਸਰਕਾਰ ਆਊਗੀ। ਕਾਰਨ ਉਹਦਾ ਇਹ ਦੱਸਿਆ ਜਾ ਰਿਹਾ ਕਿ ਜਦੋਂ ਸੰਗਰੂਰ ਲੋਕ ਸਭਾ ਚੋਣ ਹੋਈ ਆ, ਉਦੋਂ ਜਦੋਂ ਹਾਰ ਹੋਈ ਭਗਵੰਤ ਮਾਨ ਵਾਲੀ ਸਰਕਾਰ ਦੀ, ਤਾਂ ਲੋਕਾਂ ਨੇ, ਉਹਨਾਂ ਦੇ ਹਮੈਤੀਆਂ ਨੇ ਇਹ ਗੱਲ ਆਖੀ ਕਿ ਬੜੀ ਕਾਹਲ ਕਰ ਗਏ ਲੋਕ ਭਾਲਦੇ ਆ ਛੇਤੀ ਰਿਜ਼ਲਟ। ਹਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਥੋੜਾ ਜਿਹਾ ਟਾਈਮ ਹੋਇਆ ਤੇ ਲੋਕ ਮਿੰਟੋ ਮਿੰਟੀ ਰਿਜ਼ਲਟ ਭਾਲਦੇ ਹੋਣ ਕਰਕੇ ਲੋਕਾਂ 'ਚ ਨਿਰਾਸ਼ਾ ਆ ਗਈ, ਤੇ ਇਸ ਕਰਕੇ ਵੀ ਉਹਨਾਂ ਨੇ ਗੁੱਸਾ ਰੋਸਾ ਜਿਹੜਾ ਸੀ ਉਹ ਕੱਢਿਆ ਵਾ, ਤੇ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੂੰ, ਸੱਤਾਧਾਰੀ ਧਿਰ ਨੂੰ ਨਹੀਂ ਪਾਈਆਂ, ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤਾਂ ਜਿੱਤ ਗਏ ਕਿਉਂਕਿ ਲੋਕਾਂ ਦੇ ਵਿੱਚ ਸਬਰ ਨਹੀਂ ਹੈਗਾ, ਤੇ ਲੋਕ ਜਿਹੜੇ ਆ ਉਹ ਇਹ ਉਡੀਕ ਨਹੀਂ ਸਕੇ, ਹਜੇ ਸਾਨੂੰ ਟਾਈਮ ਦਿਓ, ਵਕਤ ਦਿਓ, ਇਦਾਂ ਦੀਆਂ ਗੱਲਾਂ ਕਰਾ ਕੇ ਭਗਵੰਤ ਮਾਨ ਵਾਲੀ ਸਰਕਾਰ ਦੀ ਲੋਕਾਂ ਨੇ ਪੈਰਵਾਈ ਕੀਤੀ, ਜਿਹੜੇ ਉਹਨਾਂ ਦੇ ਹਮਾਇਤੀ ਨੇ। ਹੁਣ ਲੱਗਦਾ ਹੈਗਾ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੋਟਾਂ ਇਲੈਕਸ਼ਨਾਂ ਹੋ ਸਕਦੀਆਂ। ਚਲੋ ਇਹ ਗੱਲ ਤਾਂ ਆਪਾਂ ਹਜੇ ਨਾ ਕਹੀਏ ਵੀ ਜਿਹੜੀ ਆ ਸੰਤੋਖ ਸਿੰਘ ਦੀ ਡੈਥ ਹੋਈ ਆ, ਮੌਤ ਹੋਈ ਆ ਪਰਸੋਂ, ਜਾਂ ਹੋਰ ਕਈ ਪੰਜਾਬ ਦੇ ਵਿੱਚ ਆਸ ਕੀਤੀ ਜਾ ਰਹੀ ਆ ਵੀ ਵੋਟਾਂ ਹੋ ਸਕਦੀਆਂ ਨੇ, ਇਲੈਕਸ਼ਨ ਫਲਾਨੀ ਸੀਟ ਦੀ ਹੋ ਸਕਦੀ ਆ, ਤੇ ਜੇ ਕਿਤੇ ਕੋਈ MP MLA ਦੀ ਚੋਣ ਇਸ ਵੇਲੇ ਹੋ ਜਾਵੇ ਤਾਂ ਸਪਸ਼ਟ ਵਾ ਗੱਲ ਬਈ ਭਗਵੰਤ ਮਾਨ ਦੀ ਸਰਕਾਰ ਲਈ ਉਹ ਇੱਕ ਧਰਮ ਸੰਕਟ ਵਾਲੀ ਸਥਿਤੀ ਹੋਊਗੀ। ਅੱਜ ਦੇ ਅਖਬਾਰਾਂ 'ਚ ਛਪਿਆ ਵਾ ਕਿ ਜਿਹੜਾ ਜਲੰਧਰ ਆ, ਇੱਥੇ ਲੋਕ ਸਭਾ ਜ਼ਿਮਨੀ ਚੋਣ ਵਿਸਾਖੀ ਤੋਂ ਪਹਿਲਾਂ ਹੋਣ ਦੀ ਸੰਭਾਵਨਾ। ਹੁਣ ਇਹਦੇ 'ਚ ਕਿੰਨੀ ਕੁ ਸੱਚਾਈ ਆ ਜਾਂ ਕਿੰਨੀ ਕੁ ਗੱਲ ਆ, ਇਹ ਤਾਂ ਬਾਅਦ 'ਚ ਆ, ਪਰ ਚੌਧਰੀ ਸੰਤੋਖ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਵਿੱਚ ਸਾਰੇ ਜਿਹੜੇ ਸਿਆਸੀ ਹਾਲਾਤ ਨੇ ਉਹਦੇ ਵਿੱਚ ਬੜੀ ਭਾਰੀ ਤਬਦੀਲੀ, ਬਹੁਤ ਭਾਰੀ ਬਦਲਾਅ ਜਿਹੜਾ ਹੈਗਾ ਉਹ ਆਇਆ। ਉਹ ਚੰਡੀਗੜ੍ਹ ਦੇ ਵਿੱਚ ਇਸ ਗੱਲ ਦੇ ਉੱਤੇ ਹੁਣ ਚਰਚਾ ਛਿੜਨੀ ਸੁਭਾਵਕ ਆ ਬਈ ਜੇਕਰ ਇਲੈਕਸ਼ਨਾਂ ਆਉਂਦੀਆਂ ਨੇ ਤਾਂ ਬਣੂਗਾ ਕੀ, ਕਿਉਂਕਿ ਜਿਹੜਾ ਇਸ ਵੇਲੇ ਮਾਹੌਲ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਹੀਂ ਹੈਗਾ। ਲਤੀਫਪੁਰਾ, ਜੀਰਾ ਤੇ ਕਿਸਾਨ ਆ ਜਿਹੜੇ ਆ ਥਾਂ ਤੇ ਧਰਨੇ ਲਾਈ ਬੈਠੇ ਆ, ਹੋਰ ਬੜੇ ਮਸਲੇ ਆ, ਕਈ ਥਾਵਾਂ ਤੇ ਮਾਸਟਰ ਕੁੱਟੇ, ਕਦੇ ਡਾਕਟਰ ਕੁੱਟੇ, ਕਦੇ ਕੋਈ ਹੋਰ ਛਿੱਤਰ ਫੇਰ ਦਿੰਦੇ ਆ। ਤੋ ਜਿਹੜੀਆਂ ਗੱਲਾਂ ਲੋਕਾਂ ਦੇ ਵਿੱਚ ਕਰਕੇ ਭਗਵੰਤ ਮਾਨ ਵਾਲੀ ਧਿਰ ਨੇ ਸਰਕਾਰ ਬਣਾਈ ਆ, ਉਹਨਾਂ ਮਸਲਿਆਂ ਦੇ ਉੱਤੇ ਕੋਈ ਕਾਰਗਰ ਹੱਲ ਹੁਣ ਤੱਕ ਭਗਵੰਤ ਮਾਨ ਦੀ ਧਿਰ ਨਹੀਂ ਦੇ ਸਕੀ। ਸੋ ਇਸ ਮਾਹੌਲ ਦੇ ਵਿੱਚ ਜੇਕਰ ਇਲੈਕਸ਼ਨ ਹੋ ਜਾਂਦੀ ਆ, ਜਿਵੇਂ ਅੱਜ ਅਖਬਾਰਾਂ 'ਚ ਛਪਿਆ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਸਾਖੀ ਤੋਂ ਪਹਿਲਾਂ ਸੰਭਵ ਆ, ਤੇ ਜੇ ਕਿਤੇ ਚੋਣ ਹੋ ਜਾਵੇ ਤੇ ਦੁਬਾਰਾ ਫਿਰ ਸੰਗਰੂਰ ਵਾਲੀ ਕੁੱਤੇ ਖਾਣੀ ਹੋ ਜੇ, ਵੋਟਾਂ ਲੋਕ ਪਾਉਣ ਨਾ, ਤੇ ਇੱਥੇ ਵੀ ਕਾਂਗਰਸ ਤੇ ਅਕਾਲੀ ਦਲ ਦਾ, ਬਾਦਲ ਦਲ ਦਾ ਤਾਂ ਪਹਿਲਾਂ ਹੀ ਜਦੋਂ ਲੋਕਾਂ ਨੂੰ ਪਤਾ ਹੈਗਾ ਵੀ ਇਹਨਾਂ ਨੂੰ ਵੋਟਾਂ ਪਾਟਾਂ ਨਹੀਂ ਪੈਣੀਆਂ, ਆਮ ਆਦਮੀ ਪਾਰਟੀ ਨੂੰ ਨਾ ਵੋਟ ਪਵੇ ਤੇ ਕੋਈ ਨਵਾਂ ਹੀ ਉਧਮੂਲ ਖੜਾ ਹੋ ਜਾਵੇ। ਚਲੋ ਆਪਾਂ ਇਹ ਤਾਂ ਨਹੀਂ ਇੱਕਦਮ ਕਹਿ ਸਕਦੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਂਗੂ ਇੱਥੇ ਕੋਈ ਇਹੋ ਜਿਹਾ ਜਿਹੜਾ ਹੈਗਾ ਆਗੂ ਉਹ ਜਿੱਤ ਜਾਵੇ, ਪਰ ਇਹ ਗੱਲ ਸਾਫ਼ ਆ ਕਿ ਸੰਗਰੂਰ ਵਾਂਗੂ ਹੀ ਇੱਥੇ ਵੀ ਜਿੱਤਣ ਦੇ ਆਮ ਆਦਮੀ ਪਾਰਟੀ ਦੇ ਅਸਾਰ ਬਿਲਕੁਲ ਨਹੀਂ। ਤੇ ਜੇ ਕਿਤੇ ਇਲੈਕਸ਼ਨ ਇਹ ਜਿੱਤ ਵੀ ਜਾਵੇ ਸਰਕਾਰ ਬਾਈ ਦਾ ਵੀ ਕੋਈ ਇਹੋ ਜਿਹਾ ਚਮਤਕਾਰ ਹੋ ਹੀ ਜਾਵੇ ਤਾਂ ਚੀਕਾਂ ਪੈ ਜਾਣੀਆਂ ਨੇਗੀਆਂ ਇਸ ਇਲੈਕਸ਼ਨ ਨੂੰ ਜਿੱਤਣ ਲਈ। ਸਾਫ਼ ਜੀ ਗੱਲ ਆ ਕਿ ਜਲੰਧਰ ਲੋਕ ਸਭਾ ਚੋਣ ਆ ਜਿਹੜੀ, ਜੇ ਕਿਤੇ ਇਹ ਵੀ ਆਮ ਆਦਮੀ ਪਾਰਟੀ ਹਾਰ ਜਾਂਦੀ ਆ ਤਾਂ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਲਈ ਹੋਊਗੀ, ਕਿਉਂਕਿ ਸੰਗਰੂਰ ਲੋਕ ਸਭਾ ਚੋਣ ਮੌਕੇ ਤਾਂ ਇਹ ਬਹਾਨਾ ਜਿਹੜਾ ਸੀ ਚੱਲ ਗਿਆ ਕਿ ਹਜੇ ਟਾਈਮ ਹੀ ਕਿੰਨਾ ਕੁ ਹੋਇਆ, ਸਾਨੂੰ ਦੇਖੋ ਤਾਂ ਸਹੀ। ਪਰ ਹੁਣ ਤਾਂ ਸਾਲ ਹੋਣ ਵਾਲਾ ਵਾ ਜਦੋਂ ਜਲੰਧਰ ਲੋਕ ਸਭਾ ਚੋਣ ਹੋਊਗੀ 22 ਦਾ ਵੇ, ਉਦੋਂ 1 ਸਾਲ ਹੋ ਚੁੱਕਿਆ ਹੋਣਾ ਸਰਕਾਰ ਬਣੀ, ਤੇ 1 ਸਾਲ ਵਿੱਚ ਲੋਕ ਇੰਨੇ ਖਿਲਾਫ ਕਰ ਲੈਣੇ, ਲੋਕ ਇੰਨੇ ਵਿਰੋਧ ਵਿੱਚ ਕਰ ਲੈਣੇ, ਤੇ
ਜਿਹੜੀ ਕਾਂਗਰਸ ਕਰ ਲਵੇ ਤਾਂ ਕਰ ਲਵੇ, ਬਾਦਲ ਦਲ ਵਾਲੇ ਕਰ ਲੈਣ ਤਾਂ ਹੋਰ ਗੱਲ ਆ, ਉਹ ਤਾਂ ਹੈ ਹੀ ਇਹੋ ਜਿਹੇ ਨੇ। ਪਰ ਇਹ ਤਾਂ ਕਹਿੰਦੇ ਸੀ ਨਾ ਵੀ ਅਸੀਂ ਤਾਂ ਬਿਲਕੁਲ ਸਾਫ਼ ਸੁਥਰੇ, ਬਿਲਕੁਲ ਐਨ ਬੀਬੇ ਬਾਲਕਾਂ, ਸਾਡੇ 'ਚ ਕੋਈ ਨੁਕਸ ਹੀ ਨਹੀਂ, ਅਸੀਂ ਤਾਂ ਬੜੇ ਸਹੀ ਬੰਦੇ ਆ। ਤੋ ਹੁਣ ਤੱਕਰ ਇਹਨਾਂ ਨੇ ਜਿਹੜਾ ਕੁਝ ਖੱਟਿਆ ਕਮਾਇਆ, ਉਹਦਾ ਸਾਰਾ ਲੇਖਾ ਜੋਖਾ ਜਿਹੜਾ ਹੈ ਉਹ ਜਲੰਧਰ 'ਚ ਹੋਣਾ। ਤੇ ਜੇ ਅੱਜ ਦੀ ਤਰੀਕ ਦੇ ਹਿਸਾਬ ਨਾਲ ਦੇਖਿਆ ਜਾਵੇ, ਹੁਣ ਵੋਟਾਂ ਪੈਂਦੀਆਂ ਹੋਣ ਤਾਂ ਇਹਨਾਂ ਦੀ ਯਕੀਨਨ ਹਾਰ ਆ। ਜਿੱਤੇ ਜਿਹੜਾ ਮਰਜੀ, ਇਹ ਹਾਰ ਦੇ ਦਿਖਦੇ। ਹੁਣ ਇਹਨਾਂ ਨੇ ਜੇ ਜਿੱਤਣਾ ਤਾਂ ਇਹਨਾਂ ਨੂੰ ਅੱਜ ਤੋਂ ਉਹ ਸਾਰਾ ਕੁਝ ਕਰਨਾ ਪਊਗਾ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਲੋਕ ਨਾਰਾਜ਼ ਨੇ, ਜਿਹੜੇ ਲੋਕ ਔਖੇ ਆ, ਉਹ ਥੋੜਾ ਜਿਹਾ ਸ਼ਾਂਤ ਹੋ ਜਾਣ। ਇਸ ਗੱਲ ਨੂੰ ਮੁੱਖ ਰੱਖ ਕੇ ਪੰਜਾਬ ਦੇ ਵਿੱਚ ਜਿਹੜੇ ਧਰਨੇ ਮੁਜ਼ਾਹਰੇ ਆ ਉਹ ਬੰਦ ਕਰਾਉਣੇ, ਉਹਨਾਂ ਨੂੰ ਕਿਸੇ ਕੰਢੇ ਬੰਨੇ ਲਾਉਣਾ ਬੜਾ ਜ਼ਰੂਰੀ ਹੈ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਅੱਜ ਜਦੋਂ ਜੀਰੇ ਵਾਲਾ ਐਲਾਨ ਹੋਇਆ ਤਾਂ ਲੋਕਾਂ ਨੇ ਇਹੀ ਸੋਚਿਆ ਕਿ ਜਲੰਧਰ ਦੇ ਵਿੱਚ ਲੋਕ ਸਭਾ ਚੋਣ ਜਾਂ ਹੋਰ ਕੋਈ ਚੋਣ ਜੇ ਹੁੰਦੀ ਆ ਤਾਂ ਉਹਨੂੰ ਮੁੱਖ ਰੱਖ ਕੇ ਹੀ ਇਹ ਐਲਾਨ ਕੀਤਾ ਗਿਆ। ਤੇ ਹੁਣ ਲੋਕਾਂ ਨੂੰ ਇਹ ਫਿਰ ਆਸ ਨਾਲ ਬੱਝੀ ਗਈ ਕਿ ਲਤੀਫਪੁਰੇ ਵਾਲਾ ਮਸਲਾ ਵੀ ਜਿਹੜਾ ਜਲੰਧਰ ਦੇ ਵਿੱਚ ਇਹਨਾਂ ਨੇ ਮਕਾਨ ਢਾਏ ਨੇ, ਸਿਆਲਾਂ ਦੇ ਵਿੱਚ ਠੁਰ ਠੁਰ ਕਰਦੇ ਉੱਥੇ ਲੋਕ ਬੈਠੇ ਆ, ਉਹ ਗੱਲ ਦਾ ਵੀ ਕੋਈ ਇਹ ਹੱਲ ਕੱਢਣਗੇ। ਹੁਣ ਤਾਂ ਹੋਰ ਜਿਹੜੇ ਪਿਛਲੇ ਦਿਨਾਂ 'ਚ ਸੰਘਰਸ਼ ਦੇ ਰਾਹ ਪਏ ਹੋਏ ਲੋਕ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਆਸ ਬੱਝੀ ਹੋਣੀ ਆ ਕਿ ਪੰਜਾਬ ਸਰਕਾਰ ਕੋਈ ਜ਼ਰੂਰ ਹੱਲ ਕਰੂਗੀ। ਪਰ ਇਹਦੇ ਨਾਲ ਇੱਕ ਗੱਲ ਹੋਰ ਵੀ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਭਗਵੰਤ ਮਾਨ ਦੀ ਸਰਕਾਰ ਨੇ ਇਹ ਵੜਕ ਮਾਰੀ ਸੀਗੀ ਬਈ ਜਿਹੜਾ ਪੰਜਾਬੀ ਬੋਲੀ ਦੇ ਵਿੱਚ ਕੰਮ ਨਹੀਂ ਕਰੂ, ਪੰਜਾਬ ਦੇ ਵਿੱਚ ਰਗੜ ਦਿਆਂਗੇ, ਉਹਦੇ ਵਾਸਤੇ ਜਿਹੜੀ ਇਹਨਾਂ ਨੇ ਮੁਹਿੰਮ ਵਿੱਚ ਤੇਜ਼ੀ ਲਿਆਉਣੀ ਸੀਗੀ। ਲੱਗਦਾ ਸੀਗਾ ਬਹੁਤ ਸਾਰੇ ਲੋਕਾਂ ਨੂੰ ਕਿ ਫਰਵਰੀ ਮਹੀਨੇ ਦੇ ਵਿੱਚ ਜਿਹੜਾ ਦਿਨ ਮਨਾਇਆ ਜਾਂਦਾ ਸਾਰੇ ਮਾਂ ਬੋਲੀ ਦਿਹਾੜੇ ਦੇ ਰੂਪ ਦੇ ਵਿੱਚ, ਵੀ ਪੰਜਾਬੀ ਬੋਲੀ ਦੇ ਹੱਕ ਵਿੱਚ ਫਰਵਰੀ ਮਹੀਨੇ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਕੋਈ ਨਵਾਂ ਸੱਪ ਕੱਢੂਗੀ। ਲੋਕਾਂ ਨੂੰ ਬੜੀ ਇਸ ਗੱਲ ਦੀ ਆਸ ਸੀ ਔਰ ਚੰਗੇ ਪੱਖ ਤੋਂ ਹੀ ਲਿਆ ਜਾ ਰਿਹਾ ਸੀ, ਕਿਉਂਕਿ ਬਾਦਲ ਦਲ ਨੇ ਤਾਂ ਉਦੋਂ ਜਦੋਂ ਤੋਤਾ ਸਿੰਘ ਇੱਕ ਵਾਰੀ ਮੰਤਰੀ ਬਣਿਆ ਸੀ, ਵਿੱਦਿਆ ਮੰਤਰੀ, ਲੋਕ ਮਖੌਲਾਂ ਵੀ ਕਰਦੇ ਰਹੇ, ਪਰ ਇਹਨਾਂ ਨੇ ਅੰਗਰੇਜ਼ੀ ਦੇ ਹੱਕ ਵਿੱਚ ਇੰਨਾ ਜ਼ਿਆਦਾ ਉਲਾਰ ਹੋ ਗਏ ਵੀ ਇਹਨਾਂ ਨੇ ਪੰਜਾਬੀ ਦਾ ਬੇੜਾ ਗਰਕ ਕਰਨ ਵਾਲੀਆਂ ਸਾਰੀਆਂ ਹਰਕਤਾਂ ਕੀਤੀਆਂ। ਤੇ ਹੁਣ ਪਿਛਲੇ 25-30 ਸਾਲ ਦੇ ਵਿੱਚ ਤਾਂ ਜਿਹੋ ਜਿਹਾ ਮਾਹੌਲ ਪੰਜਾਬੀ ਬੋਲੀ ਦਾ ਬਣ ਚੁੱਕਿਆ, ਹੁਣ ਜੇਕਰ ਕੋਈ ਬੰਦਾ ਗੱਲ ਕਰਦਾ ਪੰਜਾਬ ਦੇ ਵਿੱਚ ਤਾਂ 10 ਜੇ ਉਹ ਇੱਕ ਵਾਕ ਦੇ ਵਿੱਚ ਸ਼ਬਦ ਵਰਤਦਾ ਤਾਂ ਉਹਨਾਂ ਵਿੱਚੋਂ 3 ਅੰਗਰੇਜ਼ੀ ਦੇ, 4 ਹਿੰਦੀ ਦੇ ਤੇ 2-3 ਪੰਜਾਬੀ ਦੇ ਅੱਖਰ ਬੋਲ ਕੇ ਉਹ ਸਾਰ ਲੈਂਦਾ। ਕਹਿਣ ਤੋਂ ਭਾਵ ਵੀ ਪੰਜਾਬ ਦੇ ਵਿੱਚ ਖਿਚੜੀ ਬੋਲੀ ਦਾ ਬੋਲਬਾਲਾ ਵੱਧ ਰਿਹਾ। ਇਹ ਪੰਜਾਬੀ ਬੋਲੀ ਦੇ ਹਿੱਤਾਂ ਲਈ ਬੜਾ ਖਤਰਨਾਕ ਆ। ਹੁਣ ਇਹੋ ਜਿਹੀਆਂ ਚਰਚਾਵਾਂ ਆਮ ਹੋਣ ਲੱਗ ਪਈਆਂ ਨੇ ਕਿ ਆਉਣ ਵਾਲੇ 25-30 ਸਾਲਾਂ ਬਾਅਦ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕ ਕਿਹਾ ਕਰਨਗੇ ਵੀ ਯਾਰ ਕੋਈ ਅਨਪੜ੍ਹ ਜਿਹਾ ਬੰਦਾ ਲੱਭੋ ਜਿਹੜਾ ਕਿਸੇ ਸਕੂਲ ਕਾਲਜ ਨਾ ਪੜ੍ਹਿਆ ਹੋਵੇ, ਉਹਨੂੰ ਵਧੀਆ ਪੰਜਾਬੀ ਆਉਂਦੀ ਹੋਊ, ਸੱਚੀ ਤੇ ਸੁੱਚੀ ਪੰਜਾਬੀ ਜੇ ਸੁਣਨੀ ਆ ਤਾਂ ਫਿਰ ਆਪਾਂ ਕਿਸੇ ਅਨਪੜ੍ਹ ਬੰਦੇ ਨੂੰ ਲੱਭੋ, ਕਿਉਂਕਿ ਜਿਹੜਾ ਪੜ੍ਹਿਆ ਲਿਖਿਆ ਬੰਦਾ ਉਹ ਤਾਂ ਹਿੰਦੀ ਅੰਗਰੇਜ਼ੀ ਤੇ ਪੰਜਾਬੀ ਦੀ ਚਰਬਾ ਜਿਹਾ ਕਰਕੇ ਬੋਲਦਾ, ਖਿਚੜੀ ਜੀ ਬਣਾ ਕੇ ਬੋਲੀ ਜਾਂਦਾ। ਤੇ ਇਹ ਜਿਹੜੇ ਗੱਲਾਂ ਲੋਕ ਇਸ ਤਰ੍ਹਾਂ ਦੀਆਂ ਕਰਦੇ ਨੇ ਉਹ ਸੱਚੀਆਂ ਵੀ ਲੱਗਦੀਆਂ ਨੇ। ਹੁਣ ਵੀ ਸਾਨੂੰ ਤਾਂ ਅੱਜ ਵੀ ਲੱਗਦਾ ਹੁੰਦਾ ਵੀ ਜੇਕਰ ਅਸੀਂ ਕਿਸੇ ਪਿੰਡ ਦੇ ਵਿੱਚ ਜਾ ਕੇ ਮੋੜ ਤੇ ਬੈਠੇ ਹੋਏ ਇਹੋ ਜਿਹੇ ਬਜ਼ੁਰਗ ਕੋਲੇ ਬੈਠੀਏ ਜਿਹੜਾ ਕਦੇ ਸਕੂਲ ਕਾਲਜ ਨਹੀਂ ਗਿਆ, ਉਹਦਾ ਪੰਜਾਬੀ ਬੋਲਣ ਦਾ ਲਹਿਜਾ ਜਾਂ ਉਹਦੀ ਜਿਹੜੀ ਸ਼ਬਦਾਵਲੀ ਆ, ਜਿਹਨੂੰ ਅੰਗਰੇਜ਼ੀ ਚ ਵੋਕੈਬਲਰੀ ਕਹਿੰਦੇ ਆ, ਉਹਦਾ ਸ਼ਬਦ ਭੰਡਾਰ ਬੇਅੰਤ ਵੱਡਾ ਹੋਊਗਾ। ਉਹਦੇ ਕੋਲ ਪੰਜਾਬੀ ਦੇ ਅਸਲੀ ਸੱਚੇ ਸੁੱਚੇ ਉਹ ਅੱਖਰ ਅੱਜ ਵੀ ਉਹ ਬੜੇ ਸਹਿਜਤਾ ਨਾਲ ਬੋਲ ਰਿਹਾ ਹੋਣਾ। ਤੇ ਸਾਡੇ ਵਰਗਾ ਬੰਦਾ ਕੋਲੇ ਬੈਠਾ ਇਉਂ ਸੋਚੂਗਾ ਵੀ ਇਹ ਬੋਲਦਾ ਤਾਂ ਪੰਜਾਬੀ ਹੋਈ ਆ, ਤੇ ਅਸੀਂ ਵੀ ਕਹਿੰਦੇ ਹਾਂ ਵੀ ਅਸੀਂ ਪੰਜਾਬ 'ਚ ਜੰਮੇ ਪਲੇ ਆ, ਪੰਜਾਬੀ ਅਸੀਂ ਪੜ੍ਹੇ ਲਿਖੇ ਆ, ਤੇ ਇਸ ਅਨਪੜ੍ਹ ਕੋਲੇ ਕਿੰਨਾ ਕੁਛ ਕੀ ਕੁਛ। ਤਾਂ ਪੰਜਾਬੀ ਬੋਲੀ ਦਾ, ਪੰਜਾਬੀ ਲਹਿਜੇ ਦਾ ਜਿਵੇਂ ਇਸ ਵੇਲੇ ਜਿਹੜਾ ਹੈਗਾ ਰੰਗ ਫਿੱਕਾ ਪਾਇਆ ਜਾ ਰਿਹਾ। ਇੱਕ ਵਾਰੀ ਗੁਰਦਾਸ ਮਾਨ ਦਾ ਇੱਕ ਗੀਤ ਆਇਆ ਸੀ, ਉਹਦੀਆਂ ਉਹਨੇ ਲਾਈਨਾਂ ਸੀਗੀਆਂ ਬੋਲੀਆਂ, ਪੰਜਾਬੀਏ ਜਵਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨਹਾਰ, ਮੀਡੀਆਂ ਖਿਲਾਰੀ ਫਿਰੇ ਬੁੱਲੇ ਦੀਏ ਕਾਫੀਏ ਨੀ, ਕਿਹਨੇ ਤੇਰਾ ਲਾ ਲਿਆ ਸ਼ਿੰਗਾਰ। ਸੋ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੇ ਹੱਕ ਵਿੱਚ ਗੱਲਾਂ ਤਾਂ ਦਮਗਜੇ ਫੜਾ ਤਾਂ ਸਾਰੇ ਸਿਆਸੀ ਆਗੂਆਂ ਨੇ ਜਾਂ ਧਿਰਾਂ ਨੇ ਮਾਰੀਆਂ ਨੇ, ਪਰ ਕੀਤਾ ਕਤਰਿਆ ਕੁਛ ਨਹੀਂ। ਹੁਣ ਲੋਕਾਂ ਨੂੰ ਲੱਗਦਾ ਸੀਗਾ ਵੀ ਕਿਸੇ ਨੇ ਭਗਵੰਤ ਮਾਨ ਨੂੰ ਇਹ ਮੱਤ ਦਿੱਤੀ ਹੋਈ ਆ ਕਿ ਤੂੰ ਕਲਾਕਾਰ ਬੰਦਾ ਆ,
ਪੰਜਾਬੀ ਮਾਂ ਬੋਲੀ ਦੇ ਸਿਰ ਤੇ ਤੂੰ ਪਹਿਲਾਂ ਤਾਂ ਰੋਟੀ ਖਾਂਦਾ ਰਿਹਾ, ਇੱਜ਼ਤ ਬਣਾਈ, ਨਾਂ ਬਣਾਇਆ, ਨਾਵਾਂ ਬਣਾਇਆ ਤੇ ਅਖੀਰ ਤੂੰ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ। ਜੇ ਕਿਤੇ ਤੂੰ ਪੰਜਾਬ ਦੇ ਵਿੱਚ ਸਖਤੀ ਨਾਲ ਪੰਜਾਬੀ ਲਾਗੂ ਕਰਵਾ ਜਾਵੇਂ ਵੀ ਪੰਜਾਬ ਦੇ ਵਿੱਚ ਜਿਵੇਂ ਲੋਕ ਗੱਲਾਂ ਕਰਦੇ ਆ ਤਾਮਿਲਨਾਡੂ ਵਾਲੇ ਪਾਸੇ ਦੀਆਂ ਦੱਖਣੀ ਭਾਰਤ ਦੀਆਂ ਚਾਰ ਜਿਹੜੀਆਂ ਸਟੇਟਾਂ ਨੇ, ਚਾਰ ਸੂਬੇ ਆ, ਉੱਥੇ ਉਹਨਾਂ ਦੀਆਂ ਇਸ ਗੱਲੋਂ ਲੋਕ ਸਿਫਤਾਂ ਕਰਦੇ ਆ ਵੀ ਜਾਂ ਤਾਂ ਉੱਥੇ ਅੰਗਰੇਜ਼ੀ ਚੱਲਦੀ ਆ ਜਾਂ ਉਸ ਸੂਬੇ ਦੀ ਜਿਹੜੀ ਮਾਂ ਬੋਲੀ ਆ, ਸਥਾਨਕ ਬੋਲੀ, ਉਹ ਚੱਲਦੀ ਆ। ਹਿੰਦੀ ਹੁੰਦੀ ਦਾ ਉੱਥੇ ਕੋਈ ਹੈ ਨਹੀਂਗਾ। ਇਹ ਸਿਫਤਾਂ ਅਸੀਂ ਵੀ ਕਰਦੇ ਆ ਤੇ ਉੱਥੇ ਬਹੁਤ ਸਖਤੀ ਦੇ ਨਾਲ ਪੰਜਾਬ ਜਿਹੜੀ ਹੈਗੀ ਆ ਮਾਂ ਬੋਲੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਤੇ ਜੇ ਕਿਤੇ ਪੰਜਾਬ ਵਿੱਚ ਇਹੋ ਜਿਹਾ ਕੁਝ ਬਣ ਜਾਵੇ ਵੀ ਪੰਜਾਬ ਦੇ ਵਿੱਚ ਹਰ ਬੋਰਡ, ਹਰ ਥਾਂ ਦੇ ਉੱਤੇ ਪੰਜਾਬੀ ਹੋਵੇ ਦਫ਼ਤਰਾਂ 'ਚ, ਤੇ ਫਿਰ ਗੱਲ ਬਣ ਜੇ। ਤੇ ਭਗਵੰਤ ਮਾਨ ਨੂੰ ਲੋਕ ਕਹਿੰਦੇ ਆ ਵੀ ਜਿਵੇਂ ਲక్ష్మణ ਸਿੰਘ ਜਦੋਂ ਮੁੱਖ ਮੰਤਰੀ ਬਣਿਆ ਸੀ, ਉਹਨੂੰ ਕਿਸੇ ਨੇ ਇਹ ਜਿਹੀ ਮੱਤ ਦੇਤੀ ਕਿ ਸੜਕਾਂ ਜਿਹੜੀਆਂ ਨੇ ਲਿੰਕ ਰੋਡ ਪੰਜਾਬ ਦੇ ਉਹ ਬਣਾ ਦੇ। ਸੋ ਮੰਡੀਆਂ ਨੂੰ ਜੋੜਨ ਵਾਲੀਆਂ, ਮੰਡੀ ਜਿਹੜੇ ਪੰਜਾਬ ਦੇ ਸਾਰੇ ਪਿੰਡੂ ਹਲਕੇ ਸੀ, ਲਿੰਕ ਰੋਡਾਂ, ਨਿੱਕੀਆਂ ਸੜਕਾਂ, ਉਹਨੂੰ ਜੋੜਨ ਦਾ ਕੰਮ ਉਹਨੇ ਇਹੋ ਜਿਹਾ ਕੀਤਾ ਵੀ ਅੱਜ ਵੀ ਪੰਜਾਬ ਦੇ ਪਿੰਡਾਂ 'ਚ ਜਿਹੜੇ ਬਜ਼ੁਰਗ ਨੇ ਉਹ ਬੜੇ ਧੜੱਲੇ ਨਾਲ ਉਹਨੂੰ ਚੇਤੇ ਕਰਦੇ ਆ, ਪਿਆਰ ਨਾਲ ਚੇਤੇ ਕਰਦੇ ਆ ਵੀ ਕਮਾਲ ਕਰ ਗਿਆ, ਮੁੱਖ ਮੰਤਰੀ ਤਾਂ ਬਣਿਆ ਉਹ। ਸੋ ਇਵੇਂ ਹੀ ਕਈ ਵਾਰੀ ਕੋਈ ਇਹੋ ਜਿਹਾ ਆਗੂ ਆ ਜਾਂਦਾ ਹੁੰਦਾ ਜਿਹਨੇ ਬਾਕੀਆਂ ਨਾਲੋਂ ਵੱਖਰਾ ਕੁਝ ਕਰਕੇ ਲੋਕਾਂ 'ਚ ਆਪਦਾ ਵਕਾਰ ਜਿਹੜਾ ਹੈਗਾ ਬਣਾ ਲਿਆ ਹੁੰਦਾ। ਸਿਆਸਤ ਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਆ, ਪਰ ਕਈ ਬੰਦੇ ਜਿਹੜੇ ਹੈਗੇ ਆ ਉਹ 4-5 ਮਹੀਨਿਆਂ ਦੇ ਵਿੱਚ ਹੀ ਕਮਾਲ ਕਰ ਜਾਂਦੇ। ਜਿਵੇਂ ਪੰਜਾਬ ਦੀ ਸਿਆਸਤ ਵਿੱਚ ਬੜੇ ਲੋਕ ਆਏ, ਪਰ ਜਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਦਾ ਗੱਲ ਕਰਦੇ ਆ, ਉਹ ਵਿਧਾਇਕ ਵੀ ਬਣਿਆ ਤੇ ਉਹ ਬੰਦੇ ਨੇ ਖਾਲਿਸਤਾਨ ਦੇ ਸੰਘਰਸ਼ ਵਿੱਚ ਵੀ ਆਪਦਾ ਨਾਂ ਜੋੜਿਆ। ਤੇ ਜਦੋਂ ਉਹਦੇ ਵੱਲ ਦੇਖਦੇ ਆ ਤਾਂ ਉਹਨੇ ਕਈ ਪੱਖਾਂ ਤੋਂ ਕਈ ਚਰਚਾਵਾਂ ਨੂੰ ਜਨਮ ਵੀ ਦਿੱਤਾ, ਕਈ ਵਿਵਾਦ ਵੀ ਜੁੜੇ, ਪਰ ਉਹ ਸ਼ਖਸ ਜਿਹੜਾ ਸੀ ਉਹ ਥੋੜੇ ਸਮੇਂ ਵਿੱਚ ਹੀ ਪੰਜਾਬ ਦੇ ਜਿਹੜਾ ਸਿਆਸੀ ਹੈਗਾ ਜਦੋਂ ਵਿਧਾਇਕ ਬਣਿਆ, ਉਹਦੇ ਵਿੱਚ ਵੀ ਉਹਦੇ ਰਿਕਾਰਡ ਦੇ ਵਿੱਚ ਇੱਕ ਖਾਸੀਅਤ ਜੁੜ ਗਈ ਕਿ ਇਹ ਬੰਦੇ ਬਹੁਤ ਭਰਤੀ, ਬਹੁਤ ਪੱਖੀ ਸ਼ਖਸੀਅਤ ਸੀ। ਖੈਰ ਇਵੇਂ ਹੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਆ, ਜੇ ਕਿਤੇ ਪੰਜਾਬੀ ਬੋਲੀ ਦੇ ਹੱਕ ਵਿੱਚ ਕੋਈ ਵੱਡੀ ਛਾਲ ਮਾਰ ਜਾਵੇ ਤਾਂ ਕਮਾਲ ਹੋ ਜਾਣੀ ਸੀ। ਪਰ ਹੁਣ ਲੋਕਾਂ ਨੂੰ ਲੱਗਦਾ ਕਿ ਜੇਕਰ ਇਹ ਲਤੀਫਪੁਰਾ ਜਾਂ ਜੀਰੇ ਵਰਗੇ ਮਸਲੇ ਹੱਲ ਕਰਨ ਤੁਰੇ ਨੇ ਤਾਂ ਕਿਤੇ ਇਹ ਨਾ ਹੋਵੇ ਕਿ ਹੁਣ ਇਹਨਾਂ ਨੂੰ ਮਤਾਂ ਦੇਣ ਵਾਲੇ ਆ ਜਾਣ ਕਿ ਜੇ ਤੁਸੀਂ ਪੰਜਾਬੀ ਬੋਲੀ ਦੇ ਹੱਕ ਵਿੱਚ ਜ਼ਿਆਦਾ ਸਖਤੀ ਦਿਖਾ ਬੈਠੇ ਤਾਂ ਕਿਤੇ ਵੋਟਾਂ ਹੀ ਨਾ ਟੁੱਟ ਜਾਣ। ਕਿਉਂਕਿ ਜਲੰਧਰ ਜਿਹੜਾ ਹਲਕਾ ਉਹ ਸ਼ਹਿਰੀ ਆ ਤੇ ਲਾਲਿਆਂ ਦਾ ਜਾਂ ਹਿੰਦੀ ਬੋਲਣ ਵਾਲਿਆਂ ਦਾ ਗੜ੍ਹ ਆ ਤੇ ਗੈਰ ਪੰਜਾਬੀ ਵੋਟ ਬੈਂਕ ਬਹੁਤ ਆ ਉੱਥੇ, ਪ੍ਰਵਾਸੀ ਮਜ਼ਦੂਰਾਂ ਦੀ ਮੰਡੀ ਆ ਲੁਧਿਆਣੇ ਵਾਂਗੂ। ਸੋ ਲੋਕਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਆ ਕਿ ਪੰਜਾਬੀ ਬੋਲੀ ਦੇ ਹੱਕ ਵਿੱਚ ਜਾਂ ਹੋਰ ਜਿਹੜੇ ਕੁਝ ਮਸਲਿਆਂ ਦੇ ਉੱਤੇ ਆਸ ਸੀਗੀ ਉਹਦੇ ਉੱਤੇ ਸਰਕਾਰ ਢਿੱਲੀ ਪੈ ਸਕਦੀ। ਇਹ ਗੱਲ ਕਿੰਨੀ ਕੁ ਕਿੱਧਰ ਨੂੰ ਜਾਂਦੀ ਆ ਇਹ ਤਾਂ ਵਾਹਿਗੁਰੂ ਜਾਣੇ, ਪਰ ਸਾਨੂੰ ਤਾਂ ਇਸ ਗੱਲ ਦੇ ਉੱਤੇ ਚੰਗਾ ਲੱਗਿਆ ਕਿ ਜੀਰੇ ਵਾਲੀ ਫੈਕਟਰੀ ਦੇ ਵਿੱਚ ਲੋਕਾਂ ਦੀ ਜਿੱਤ ਹੋਈ ਆ। ਜੇ ਲਤੀਫਪੁਰੇ ਵਾਲਾ ਮਸਲਾ ਵੀ ਹੱਲ ਹੋ ਜਾਂਦਾ ਹੋਰ ਵੀ ਵਧੀਆ ਲੱਗੂਗਾ। ਤੇ ਜੇ ਕਿਤੇ ਭਗਵੰਤ ਮਾਨ ਪੰਜਾਬੀ ਬੋਲੀ ਦੇ ਹੱਕ ਵਿੱਚ ਜਿਹੜੀ ਉਹਨੇ ਜਿਸ ਧੜੱਲੇ ਨਾਲ ਪਿਛਲੇ ਦਿਨਾਂ 'ਚ ਐਲਾਨ ਬਿਆਨ ਕੀਤੇ ਆ ਉਵੇਂ ਡਟਿਆ ਰਵੇ, ਹੋਰ ਵੀ ਆਨੰਦ ਵਾਲੀ ਗੱਲ ਬਣ ਜੇ। ਕਿਉਂਕਿ ਸਿਆਸਤ ਦੇ ਵਿੱਚ ਆਗੂ ਜਿਹੜੇ ਆ ਆਉਂਦੇ ਜਾਂਦੇ ਰਹਿੰਦੇ ਆ, ਪਤਾ ਨਹੀਂ ਕਦੋਂ ਇਹਦੇ ਕੋਲੋਂ ਕੁਰਸੀ ਖੋਹ ਲੈਣੀ ਆ। ਕਿਸੇ ਵੇਲੇ ਅਮਰਿੰਦਰ ਸਿੰਘ ਨੂੰ ਵੀ ਲੱਗਦਾ ਸੀਗਾ ਵੀ ਸਾਡੇ ਬਗੈਰ ਖਨੀ ਇੱਥੇ ਕੋਈ, ਪਰ ਅਗਲਾ ਨੇ ਲਾਹ ਕੇ ਉਹ ਮਾਰਿਆ। ਤੇ ਲੋਕਾਂ ਨੂੰ ਉਦੋਂ ਲੱਗਦਾ ਹੁੰਦਾ ਸੀ ਨਵਜੋਤ ਸਿੱਧੂ ਬਣੂ, ਤੇ ਨਵਜੋਤ ਸਿੱਧੂ ਜੇਲ੍ਹ 'ਚ ਬੈਠਾ ਤੇ ਉਧਰੋਂ ਚਰਨਜੀਤ ਸਿੰਘ ਚੰਨੀ ਦਾ ਖੜੇ ਪੈਰੀ ਦਾ ਲੱਗ ਗਿਆ। ਕਿਸੇ ਨੂੰ ਚਿੱਤ ਚੇਤਾ ਹੀ ਨਹੀਂ ਸੀ, ਕੱਚ ਚੋਂ ਉਂਗਲੀ ਕੱਢ ਮਾਰੀ ਜਿਵੇਂ ਕਹੀਦਾ। ਬਈ ਇਸ ਤਰੀਕੇ ਨਾਲ ਸਿਆਸੀ ਪਲੇਟਫਾਰਮ ਤੇ ਇੱਕਦਮ ਕੋਈ ਬੰਦਾ ਆ ਸਕਦਾ। ਇਹ ਤੋਂ ਪਹਿਲਾਂ ਕਿ ਭਗਵੰਤ ਮਾਨ ਜਿਹੜਾ ਹੈ ਉਹ ਇਹ ਕਲੰਕ ਖੱਟ ਕੇ ਕਿ ਤੇ ਤੂੰ ਤਾਂ ਕੁਛ ਬਣਿਆ ਹੀ ਨਹੀਂ, ਜਲੰਧਰ ਵਾਲੀ ਲੋਕ ਸਭਾ ਹਾਰ ਜਾਣ ਤੇ ਉਦੋਂ ਬਾਅਦ ਇਹਨੂੰ ਘਰ ਨੂੰ ਤੋਰ ਦੇਣ ਕਿ ਤੇ ਤੂੰ ਤਾਂ ਕੁਛ ਹੁੰਦਾ ਹੀ ਨਹੀਂ। ਤੇ ਇਸ ਜਿਹਾ ਕਲੰਕ ਖੱਟ ਕੇ ਜਾਣ ਤੋਂ ਪਹਿਲਾਂ ਜੇ ਕਿਤੇ ਭਗਵੰਤ ਮਾਨ ਪੰਜਾਬੀ ਬੋਲੀ ਦੇ ਹੱਕ ਵਿੱਚ ਡਟ ਜਾਵੇ ਤਾਂ ਲੋਕ ਇਹ ਘੱਟੋ ਘੱਟ ਚੇਤੇ ਕਰਨਗੇ ਕਿ ਬੇਸ਼ੱਕ ਉਹਨੇ ਬੜੇ ਗੜਬੜਾਂ ਕੀਤੀਆਂ ਬਹੁਤ, ਪਰ ਪੰਜਾਬੀ ਬੋਲੀ ਦੇ ਹੱਕ ਵਿੱਚ ਉਹ ਬੰਦਾ ਲਿੱਤਰਿਆ ਹੋਇਆ ਸੀ। ਹੁਣ ਇਹ ਉਹਦੀ ਕਿਸਮਤ ਆ ਵੀ ਉਹ ਕੀ ਖੱਟਦਾ ਜਾਂ ਕੀ ਪਾਉਂਦਾ, ਪਰ ਇਸ ਵੇਲੇ ਲੋਕਾਂ ਦੇ ਵਿੱਚ ਅੱਜ ਉਹਦੇ ਐਲਾਨ ਕਰਕੇ ਬਹੁਤ ਚਰਚਾ ਹੋ ਰਹੀ ਆ ਕਿ ਚਲੋ
कोई चंगा फैसला किया। जिस दिन उन्हें अफसरां दी हड़ताल तोड़न मौके धड़ल्ले नाल गल नूं मुख रखिया सी, उदों भी लोकां ने यही कहा सीगा कि लगदा तां यही सीगा कि सरकार झुक जाऊगी, पर अफसरां दे मूहरे इस तरीके नाल डटण वाला काम करके भगवंत मान ने बहुत दलेरी नाल ये काम कीता है। हुण इत्थे जिहड़ा अगला मसला वो हैगा सिंधी भाईचारे दा। ਆਪਾਂ ਨੂੰ ਸਭ ਨੂੰ ਪਤਾ ਕਿ ਪਾਕਿਸਤਾਨ ਦੇ ਵਿੱਚ ਵੀ ਜਾਂ ਭਾਰਤ ਵਿੱਚ ਵੀ ਜਿਹੜੇ ਸਿੰਧੀ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਆ, ਗੁਰਬਾਣੀ ਦਾ, ਗੁਰੂ ਸਾਹਿਬਾਨ ਦਾ, ਪਰ ਉਹਨਾਂ ਦੇ ਵਿੱਚ ਕਈ ਗੜਬੜਾਂ ਵੀ ਨੇ ਜਿਹੜੀਆਂ ਸਿੱਖ ਨਜ਼ਰੀਏ ਤੋਂ, ਸਿੱਖ ਮਰਿਆਦਾ ਦੇ ਪੱਖ ਤੋਂ ਉਹ ਅੱਜ ਦੇ ਹਿਸਾਬ ਨਾਲ ਲੋਕਾਂ ਨੂੰ, ਸਿੱਖ ਨੌਜਵਾਨਾਂ ਨੂੰ ਮਨਜ਼ੂਰ ਨਹੀਂ। ਉਹਦੀ ਕਰਕੇ ਇੱਕ ਆਪਸ ਵਿੱਚ ਹੀ ਵਿਵਾਦ ਜਿਹਾ ਬਣਦਾ ਦਿਖ ਰਿਹਾ ਸੀਗਾ। पर चंगी गल आ कि सिंधी भाईचारे वालियां ने एक वीडियो पा के लोकां दे विच ये सारे शांके निबेड़ दिते आ कि भाई असीं साहिब श्री गुरु ग्रंथ साहिब जी दा आदर सत्कार करदे आ, जिथे जिथे कोई सातों गड़बड़ आ, मर्यादा च कोई घाट वाध आ, वो सानू दस्सिया जावे ते असीं उहनूं ठीक करांगे। तो इस तरीके नाल जिहड़ा सिंधी भाईचारे अते सिख जगत दे विचाले एक कशोकश जी बनती दिख रही सी, ਉਹਦੇ ਵਿੱਚ ਢਿੱਲ ਆ ਗਈ ਹੈ। ਅਸੀਂ ਇੱਥੇ ਇਹ ਵੀ ਕਹਿੰਦੇ ਆ ਕਿ ਜਿਹੜੇ ਨੌਜਵਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਉੱਥੋਂ ਲੈ ਕੇ ਆਉਣ ਦੀ ਕਾਰਵਾਈ 'ਚ ਨੇ, ਜਾਂ ਹੋਰ ਕਈ ਥਾਵਾਂ ਦੇ ਉੱਤੇ ਮਰਿਆਦਾ ਦੇ ਮਸਲੇ ਉੱਤੇ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਠੀਕ ਨਹੀਂ ਹੈ, ਉਹਨਾਂ ਨੌਜਵਾਨਾਂ ਦੀ ਕੋਈ ਭਾਵਨਾ ਮਾੜੀ ਨਹੀਂ, ਪਰ ਕਈ ਵਾਰ ਗੱਲ ਹੁੰਦੀ ਹੋਰ ਆ, ਬਣ ਕੁਛ ਹੋਰ ਜਾਂਦੀ। ਤੇ ਸਾਡੀ ਕੌਮ ਦੇ ਵਿੱਚ ਕੁਛ ਇਹੋ ਜਿਹਾ ਹਿਸਾਬ ਕਿਤਾਬ ਆ, ਜਜ਼ਬਾਤੀ ਜੀ ਬੰਦੇ ਆ, ਜਦੋਂ ਕਿਸੇ ਦੀ ਬੱਲੇ ਬੱਲੇ ਕਰਨ ਲੱਗਦੇ ਆ ਉਦੋਂ ਵੀ ਫੱਟੇ ਚੱਕ ਦਿੰਦੇ ਆ, ਤੇ ਜਦੋਂ ਦੂਜੇ ਪਾਸੇ ਨੂੰ ਕੰਮ ਤੁਰਦਾ ਉਦੋਂ ਵੀ ਫਿਰ ਕੋਈ ਖੈਰ ਨਹੀਂ ਕਰਦੇ। ਜਿਹੜੀਆਂ ਸਤਿਕਾਰ ਕਮੇਟੀਆਂ ਨੇ ਇਹਨਾਂ ਦੇ ਹੱਕ ਵਿੱਚ ਵੀ ਬਹੁਤ ਕੁਛ ਆ, ਪਰ ਇਹਨਾਂ ਤੋਂ ਕਈ ਇਤਰਾਜ਼ ਜਿਹੜੇ ਆ ਉਹ ਲੋਕਾਂ ਨੂੰ ਜਦੋਂ ਹੁੰਦੇ ਆ ਫਿਰ ਉਹ ਸਾਰੀ ਕੀਤੀ ਕਤਰੀ ਉੱਤੇ ਸਵਾਹ ਪਾਉਣ ਵਾਲੀ ਗੱਲ ਹੋ ਜਾਂਦੀ। ਸੋ ਮਰਿਆਦਾ ਮੁੱਖ ਰੱਖਣੀ ਆ। ਅਸੀਂ ਸਾਡੇ ਸਾਰੀ ਗੱਲ ਦੇ ਵਿੱਚ ਇਹ ਗੱਲ ਮੁੱਖ ਵਾ, ਜਿਵੇਂ ਅਸੀਂ ਗੁਰੂ ਸਾਹਿਬ ਦਾ ਇੱਕ ਵਚਨ ਹਮੇਸ਼ਾ ਜ਼ਿਆਦਾ ਚੇਤੇ ਰੱਖਦੇ ਹਾਂ ਵੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਵੀ ਇੱਕ ਸਿੱਖ ਦੇ ਕੋਲ ਜੇ ਰਹਿਤ ਨਹੀਂ ਹੈ ਤਾਂ ਮੈਨੂੰ ਉਹ ਪ੍ਰਵਾਨ ਨਹੀਂ, ਮੈਨੂੰ ਤਾਂ ਰਹਿਤ ਪਿਆਰੀ ਹੈ। ਇਵੇਂ ਹੀ ਸਿੱਖ ਜਗਤ ਦਾ ਜਾਂ ਕਿਸੇ ਸਮੁੱਚੇ ਭਾਈਚਾਰੇ ਦਾ, ਸਮਾਜ ਦੇ, ਸਿੱਖ ਸਮਾਜ ਦੇ ਕਿਸੇ ਹਿੱਸੇ ਦਾ, ਜਿਹੜੇ ਸਿੰਧੀ ਨੇ ਉਹਨਾਂ ਨੂੰ ਵੀ ਅਸੀਂ ਇਹੀ ਕਵਾਂਗੇ ਕਿ ਗੁਰੂ ਪਾਤਸ਼ਾਹ ਦਾ, ਖਾਲਸਾ ਪੰਥ ਦਾ ਇਹ ਵਚਨ ਸਾਨੂੰ ਨਿਭਾਉਣਾ ਪਊਗਾ। ਰਹਿਤ ਪਿਆਰੀ ਮੁਝ ਕੋ, ਤੋਂ ਰਹਿਤ ਵਾਲੇ ਪਾਸੇ ਆਈਏ। ਹਾਂ, ਘਾਟਾਂ ਵਾਧਾ ਗੜਬੜਾਂ ਕੋਈ ਬੰਦਾ ਪਹਿਲੇ ਦਿਨ ਤਾਂ ਸਿੱਖਿਆ ਨਹੀਂ ਹੁੰਦਾ। ਜਦੋਂ ਅਸੀਂ ਨਿੱਕੇ ਹੁੰਦੇ ਗੁਰਦੁਆਰੇ ਜਾਣ ਲੱਗਦੇ ਆ, ਜਿਨ੍ਹਾਂ ਪਿੰਡਾਂ ਚੋਂ ਅਸੀਂ ਆਏ ਆ, ਉੱਥੇ ਸ਼ਾਮ ਦੇ ਟਾਈਮ ਘੜਿਆਲ ਵੱਜਣੀ ਘੰਟੀ, ਤੇ ਲੋਕਾਂ ਨੇ, ਬੱਚਿਆਂ ਨੇ, ਭੱਜਿਆਂ ਨੇ ਜਾਣਾ ਵੀ ਗੁਰਦੁਆਰਾ ਸਾਹਿਬ ਭਾਈ ਸਾਹਿਬ ਨੇ ਘੜਿਆਲ ਵਜਾਈ ਆ, ਉੱਥੇ ਪ੍ਰਸ਼ਾਦ ਮਿਲੂ। ਉਦੋਂ ਪਤਾਸੇ ਜਿਹੜੇ ਸੀਗੇ ਜਾਂ ਗੁੜ ਦੀ ਰੋੜੀ, ਇਹ ਉਦੋਂ ਵੰਡ ਦਿੰਦੇ ਸੀ ਭਾਈ ਸਾਹਿਬ, ਤੇ ਉਹਨਾਂ ਨੇ ਉਸ ਟਾਈਮ ਬੱਚਿਆਂ ਨੂੰ ਕਹਿਣਾ ਚਲੋ ਮੈਂ ਬੋਲਦਾ, ਮੇਰੇ ਮਗਰ ਬੋਲੋ। ਕਈ ਉਹਨਾਂ ਨੇ 10 ਗੁਰੂ ਸਾਹਿਬਾਨ ਦੇ ਨਾਂ ਜਾਂ ਕੋਈ ਹੋਰ ਸਿੱਖ ਇਤਿਹਾਸ ਨਾਲ ਸੰਬੰਧਿਤ ਗੱਲ ਬੋਲਣ ਨੂੰ ਕਹਿਣਾ ਵੀ ਮਗਰ ਬੋਲੋ, ਤਾਂ ਨਿਆਣਿਆਂ ਨੂੰ ਉੱਥੋਂ ਫਿਰ ਚੇਟਕ ਲੱਗ ਜਾਣੀ। ਤਾਂ ਹੌਲੀ ਹੌਲੀ ਉਹ ਚੀਜ਼ ਜਿਹੜੀ ਸੀਗੀ ਉਹਨੇ ਕਈ ਵੱਡੇ ਸਾਨੂੰ ਸਿੱਖ ਜਿਹੜੇ ਸੀ ਯੋਧੇ, ਸਿੱਖ ਸਾਹਿਤਕਾਰ, ਸਿੱਖ ਚਿੰਤਕ, ਫਲਸਫੇ ਦੇ ਮਾਹਿਰ, ਵਿਦਵਾਨ, ਖੋਜੀ ਸੱਜਣ ਜਿਹੜੇ ਆ ਉਹ ਬਖਸ਼ੇ। ਜਦੋਂ ਕਈਆਂ ਦੀਆਂ ਜੀਵਨੀਆਂ ਪੜ੍ਹਦੇ ਆ, ਕਈਆਂ ਵੱਡਿਆਂ ਪੁਰਖਾਂ ਦੀਆਂ ਜਿਨ੍ਹਾਂ ਦਾ ਇਤਿਹਾਸ ਵਿੱਚ ਸਾਡੇ ਕੌਮ ਦੇ ਵਾਧੇ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆ, ਜਦੋਂ ਉਹਨਾਂ ਦੀਆਂ ਇੰਟਰਵਿਊਜ਼ ਸੁਣਦੇ ਕਰਦੇ ਆ, ਤਾਂ ਇਹ ਚੀਜ਼ ਉਹਨਾਂ ਦੇ ਵਿੱਚ ਆਉਂਦੀ ਆ ਕਿ ਅਸੀਂ ਨਿੱਕੇ ਹੁੰਦੇ ਗੁਰਦੁਆਰਾ ਸਾਹਿਬ ਨਾਲ ਜੁੜੇ, ਕਿਵੇਂ ਜੁੜੇ। ਪਿਛਲੇ ਦਿਨਾਂ ਦੇ ਵਿੱਚ YouTube ਚੈਨਲਾਂ ਦੇ ਉੱਤੇ ਬਹੁਤ ਸਾਰੇ ਪੰਜਾਬੀ ਦੇ ਜਿਹੜੇ ਵੱਡੇ ਸਾਹਿਤਕਾਰ ਨੇ, ਉਹਨਾਂ ਦੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਅਪਲੋਡ ਕੀਤੀਆਂ ਨੇ, ਸੁਣਨੀਆਂ ਚਾਹੀਦੀਆਂ ਨੇ ਵੀ ਮੈਂ ਕਿਵੇਂ ਲਿਖਦਾ ਜਾਂ ਕਿਵੇਂ ਲਿਖਣ ਵਾਲੇ ਪਾਸੇ ਨੂੰ ਆਇਆ। ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਦੇਖਣ ਨੂੰ ਮਿਲੀ ਕਿ ਉਹ ਇਹ ਜ਼ਰੂਰ ਕਹਿੰਦੇ ਰਹੇ ਕਿ ਸਾਡੇ ਪਰਿਵਾਰ ਦੇ ਵਿੱਚ ਸਾਡਾ ਚਾਚਾ ਜਾਂ ਤਾਇਆ ਜਾਂ ਕੋਈ ਹੋਰ ਬਜ਼ੁਰਗ ਉਹ ਗੁਰਬਾਣੀ ਨਾਲ ਜੁੜਿਆ ਹੋਇਆ ਸੀ, ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਸੀ, ਜਾਂ ਸਾਡੇ ਫਲਾਨਾ ਰਸਾਲਾ ਆਉਂਦਾ ਸੀ ਘਰ ਦੇ ਵਿੱਚ, ਤਾਂ ਅਸੀਂ ਉਹਦੇ ਤੋਂ ਪ੍ਰੇਰਿਤ ਹੋ ਕੇ ਇਸ ਪਾਸੇ ਨੂੰ ਆਏ। ਤਾਂ ਜਿਹੜਾ ਸਾਡਾ ਸਾਰਾ ਆਲਾ ਦੁਆਲਾ, ਉਹਦੇ ਵਿੱਚ ਸਿੱਖ ਫਲਸਫੇ ਨੂੰ, ਸਿੱਖ ਇਤਿਹਾਸ ਨੂੰ ਆਪਦੇ ਉੱਤੇ
ਜਿਹੜਾ ਹੈਗਾ ਜਿਉਣ ਦਾ ਸਾਨੂੰ ਪਲ ਪਲ ਮੌਕਾ ਜਿਹੜਾ ਮਿਲਦਾ ਰਿਹਾ ਤੇ ਉਹਦੀ ਕਰਕੇ ਅਸੀਂ ਸਿੱਖੀ ਵਾਲੇ ਪਾਸੇ ਨੂੰ ਮੁੜ ਸਕੇ। ਇੱਥੋਂ ਤੱਕ ਕਿ ਬਲਵੰਤ ਗਾਰਗੀ ਜਿਹੜਾ ਕਿ ਪੰਜਾਬੀ ਲੇਖਕਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ 'ਚ ਰਹਿੰਦਾ ਹੈ, ਹੁਣ ਤਾਂ ਚਲੋ ਉਹ ਕਈ ਸਾਲ ਹੋ ਗਏ ਉਹਨੂੰ ਚੜ੍ਹਾਈ ਕੀਤੇ ਨੂੰ, ਉਹਦੇ ਆਪਦੇ ਲਿਖੇ ਹੋਏ ਸ਼ਬਦ ਨੇ ਬਈ ਮੇਰੀ ਮਾਂ ਮੈਨੂੰ ਤੇ ਮੇਰੇ ਭਰਾ ਨੂੰ ਲੈ ਕੇ ਗੁਰਦੁਆਰਾ ਸਾਹਿਬ ਚਲੀ ਗਈ ਜਦੋਂ ਪੜ੍ਹਾਉਣ ਦਾ ਸਾਨੂੰ ਉਮਰ ਦਾ ਆਇਆ ਵੀ ਹੁਣ ਇਹਨੂੰ ਪੜ੍ਹਨ ਦਿਓਗੇ ਹੋ ਗਏ। ਉੱਥੇ ਜਦੋਂ ਅਸੀਂ ਗਏ ਤੇ ਉਹਨੇ ਉੱਥੇ ਕਿਹਾ ਵੀ ਇੱਥੇ ਮੁੰਡਿਆਂ ਨੂੰ ਬੱਚਿਆਂ ਨੂੰ ਆਖਿਆ ਵੀ ਆਪਾਂ ਨਿੱਤ ਆਉਂਦੇ ਹਾਂ ਮੁੜ ਜਾਂਦੇ ਹਾਂ, ਕੋਈ ਬਣਦਾ ਤਾਂ ਹੈ ਨਹੀਂ। ਉਹ ਕਹਿੰਦੇ ਇੱਥੇ ਨਿਹੰਗ ਬਾਬਾ ਜੀ ਆਉਣਗੇ, ਉਹ ਫਿਰ ਆਪਾਂ ਨੂੰ ਪੜ੍ਹਾਉਣਗੇ। ਇੱਕ ਦਿਨ ਉਹ ਕਹਿੰਦੇ ਘੋੜੇ ਤੇ ਸਵਾਰ ਵੱਡਾ ਸਾਰਾ ਨੇਜਾ ਫੜਿਆ ਵਰਛਾ, ਉਹ ਜਦੋਂ ਆਏ ਤੇ ਸਾਰੇ ਜਣੇ ਲਾਈਨ 'ਚ ਖੜ ਗਏ। ਉਹਨਾਂ ਨੇ ਕਹਿੰਦਾ ਮੈਨੂੰ ਦੇਖਿਆ ਤੇ ਪੁੱਛਿਆ ਵੀ ਤੂੰ ਕਿੰਨਾ ਦਾ? ਮੈਂ ਦੱਸਿਆ ਵੀ ਮੈਂ ਫਲਾਨਾ। ਉਹ ਕਹਿੰਦੇ ਅੱਛਾ ਵੀ ਤੂੰ ਪਹਿਲਾਂ ਵੀ ਆਉਣਾ ਕਿ ਹੁਣੇ ਆ? ਕਹਿੰਦਾ ਮੈਂ ਤਾਂ ਹੁਣੇ ਆ ਜੀ, ਕੁਝ ਦੱਸਿਆ ਤਾਂ ਹੈ ਨਹੀਂ, ਮੈਨੂੰ ਤਾਂ ਕਿਸੇ ਨੇ ਪੜ੍ਹਾਇਆ ਨਹੀਂ, ਅੱਜ ਸ਼ੁਰੂ ਕਰੋ। ਉਹ ਕਹਿੰਦਾ ਜੀ ਕੋਈ ਗੱਲ ਨਹੀਂ। ਤੇ ਉਹਨੇ ਕਹਿੰਦੇ ਉੱਤੇ ਬੈਠੇ ਨੇ ਨਾ ਨੇਜੇ ਨਾਲ ਵਰਛੇ ਦੀ ਨੋਕ ਜੀ ਨਾਲ ਵੱਡਾ ਸਾਰਾ ਊੜਾ ਲਿਖਤਾ, ਇੱਕ ਓਂਕਾਰ ਲਿਖਤਾ। ਇੱਕ ਓਂਕਾਰ ਲਿਖ ਕੇ ਕਹਿੰਦੇ ਵੀ ਬੋਲ ਪੜ੍ਹ। ਉਹਨੂੰ ਬੁਲਵਾਇਆ, ਦੋ ਚਾਰ ਕਹਿੰਦੇ ਇਹਨੂੰ ਚੇਤੇ ਕਰ। ਕਹਿੰਦਾ ਵੀ ਮੈਂ ਬੜਾ ਕੁਛ ਲਿਖਿਆ, ਬਲਵੰਤ ਗਾਰਗੀ ਕਹਿੰਦਾ ਬੜਾ ਕੁਛ ਜ਼ਿੰਦਗੀ 'ਚ ਇਸ ਤੋਂ ਅੱਗੇ ਪਿੱਛੇ, ਪਰ ਜੋ ਕੁਛ ਇਸ ਇੱਕ ਓਂਕਾਰ ਦੇ ਨਾਲ ਮੇਰਾ ਹੈ ਉਹ ਇੱਥੇ ਹੀ ਆਦ ਆ ਤੇ ਇੱਥੇ ਹੀ ਅੰਤ। ਤੋ ਜੇ ਬਲਵੰਤ ਗਾਰਗੀ ਦੀ ਜਾਂ ਹੋਰ ਬੜੇ ਹੈਗੇ ਆ ਕਈ ਫਿਲਮੀ ਕਲਾਕਾਰ ਨੇ ਜਿਹੜੇ ਇਸ ਤਰੀਕੇ ਦੀ ਗੱਲ ਕਰਦੇ ਆ ਕਿ ਅਸੀਂ ਸਿੱਖ ਫਲਸਫੇ ਨਾਲ ਕਿਵੇਂ ਜੁੜੇ, ਕਈ ਹੋਰ ਜ਼ਿੰਦਗੀ ਦੇ ਵਿੱਚ ਅੱਡ ਅੱਡ ਖੇਤਰ 'ਚ ਮੱਲਾਂ ਮਾਰਨ ਵਾਲੇ ਲੋਕ ਨੇ। ਇਹ ਸਾਰਾ ਕੁਝ ਦੱਸਣ ਦਾ ਸਾਡਾ ਭਾਵ ਇਹ ਹੈ ਕਿ ਹਰ ਇੱਕ ਜਿਹੜਾ ਵਿਅਕਤੀ ਹੈ ਉਹਦਾ ਜਿਹੜਾ ਮੂਲ ਆ, ਜਿਹੜਾ ਉਹਦਾ ਬਚਪਨ, ਤੇ ਬਚਪਨ ਤੋਂ ਹੀ ਉਸ ਬੰਦੇ ਨੂੰ ਸਿੱਖੀ ਵਾਲੇ ਪਾਸੇ ਜੋੜਨ ਵਾਲੀ ਗੱਲ ਜਿਹੜੀ ਆ ਉਹ ਆਉਂਦੀ ਹੈ। ਤੇ ਪੰਜਾਬੀ ਬੋਲੀ ਵਿੱਚ ਸਿੱਖੀ ਨਾਲ ਜੋੜਨ ਵਾਲੀਆਂ ਗੱਲਾਂ ਜਦੋਂ ਅੱਜ ਦੇ ਸਮੇਂ ਦੇ ਵਿੱਚ, ਅੱਜ ਦੇ ਮਾਹੌਲ ਵਿੱਚ ਹੋਣੋਂ ਹਟ ਗਈਆਂ ਨੇ, ਜਦੋਂ ਆਲੇ ਦੁਆਲੇ ਵਿੱਚ ਕੰਪਿਊਟਰ ਨੇ, ਇੰਟਰਨੈਟ ਨੇ ਸਾਰੀ ਦੁਨੀਆ ਬਦਲ ਸੁੱਟੀ ਹੈ, ਅੱਜ ਮਾਪਿਆਂ ਕੋਲੇ ਘਰਾਂ ਵਿੱਚ ਟਾਈਮ ਨਹੀਂ ਹੈ, ਉਸ ਮਾਹੌਲ ਦੇ ਵਿੱਚ ਅੱਜ ਦੇ ਬੱਚੇ ਸਿੱਖੀ ਨਾਲ ਜਾਂ ਪੰਜਾਬੀ ਬੋਲੀ ਨਾਲ ਜਾਂ ਆਪਦੇ ਮੂਲ ਨਾਲ ਕਿੰਨਾ ਕੁ ਜੁੜੇ ਰਹਿ ਸਕਦੇ। ਆਪਾਂ ਸਾਰੇ ਇਹ ਗੱਲਾਂ ਤਾਂ ਕਰਦੇ ਹਾਂ ਕਿ ਜੀ ਪੰਜਾਬੀ ਬੋਲੀ ਜਾਂ ਸਿੱਖ ਫਲਸਫੇ ਦੇ ਵਿੱਚ ਕਮਜ਼ੋਰੀ ਆ ਰਹੀ ਆ, ਪਰ ਸਾਨੂੰ ਇਹ ਚੇਤੇ ਹੋਣਾ ਚਾਹੀਦਾ ਕਿ ਅਸੀਂ ਆਪਦੇ ਬੱਚਿਆਂ ਨੂੰ ਉਹਦੀਆਂ ਜੜ੍ਹਾਂ ਨਾਲ ਜੋੜੀ ਰੱਖਣ ਲਈ ਕਿੰਨੇ ਕੁ ਉਪਰਾਲੇ ਕਰਦੇ ਹਾਂ। ਯਹੂਦੀਆਂ ਦੀਆਂ ਜਾਂ ਹੋਰਨਾਂ ਕੌਮਾਂ ਦੀਆਂ ਗੱਲਾਂ ਲੋਕ ਦੱਸਦੇ ਆ ਤਾਂ ਬੜਾ ਆਨੰਦ ਆਉਂਦਾ ਕਿ ਉਹ ਆਪਦੇ ਬੱਚਿਆਂ ਨੂੰ ਆਪਦੀ ਬੋਲੀ ਨਾਲ ਪਰਪੱਕ ਕਰਨ ਲਈ ਕੀ ਕੁਛ ਕਰਦੇ ਆ, ਪਰ ਆਪਣੇ ਵਿੱਚ ਇਹ ਚੀਜ਼ ਦੀ ਘਾਟ। ਸੋ ਆਓ ਆਪਾਂ ਇਹ ਸਾਰੇ ਇਸ ਗੱਲ ਨੂੰ ਮੰਨੀਏ ਕਿ ਅਸੀਂ ਆਪਦੇ ਧਰਮ ਦੇ ਪ੍ਰਤੀ ਆਪਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ, ਆਪਦੇ ਫਰਜ਼ ਨੇ, ਉਹ ਨਿਭਾਉਣ ਤੋਂ ਘੱਟ ਰਹੇ ਆ। ਸਾਨੂੰ ਇਸ ਪਾਸੇ ਧਿਆਨ ਦੇਣਾ ਪਊ। ਹੁਣ ਕਿਸੇ ਹੋਰ ਨੇ ਆ ਕੇ ਤਾਂ ਇਹ ਕੰਮ ਕਰਨਾ ਨਹੀਂ, ਆਪਾਂ ਨੂੰ ਆਪ ਹੀ ਕਰਨਾ ਪੈਣਾ, ਆਪਦੀ ਕੌਮ ਦਾ ਮਸਲਾ। ਸੋ ਸਾਡਾ ਸਾਰਿਆਂ ਦਾ ਇਸ ਪਾਸੇ ਵੱਲ ਧਿਆਨ ਹੋਣਾ ਚਾਹੀਦਾ। ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਦੇ ਜਿਹੜੇ ਬੱਚੇ ਨੇ ਉਹ ਕਿੱਥੇ ਕੁ ਖੜੇ ਨੇ, ਇਹ ਗੱਲ ਤੁਸੀਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੋਂ, ਉਹਨਾਂ ਦੀਆਂ ਬਹਿਸਾਂ ਦੇ ਮਿਆਰ ਤੋਂ ਸਮਝ ਸਕਦੇ ਹੋ ਬਈ ਇਹ ਗੱਲ ਕਿੱਥੇ ਕੁ ਖੜੀ। ਸੋ ਸਾਡਾ ਇਸ ਗੱਲ ਵੱਲ ਧਿਆਨ ਹੋਣਾ ਚਾਹੀਦਾ। ਆਪਣੇ ਬੰਦਿਆਂ ਨੇ ਇੱਕ ਸੌਖਾ ਜਿਹਾ ਰਾਹ ਫੜਿਆ ਹੋਇਆ ਕਿ ਜੀ ਗੁਲਾਮ ਕੌਮ ਆ। ਭਾਈ ਜੇ ਗੁਲਾਮ ਆ ਤੇ ਜਦੋਂ ਤੱਕ ਆਪਾਂ ਆਜ਼ਾਦ ਹੋਵਾਂਗੇ ਉਦੋਂ ਤੱਕ ਤਾਂ ਫਿਰ ਕੰਮ ਬਹੁਤ ਵਿਗੜ ਜਾਊਗਾ। ਸੋ ਜਿੱਥੇ ਅਸੀਂ ਆਜ਼ਾਦੀ ਲਈ ਲੜਨਾ ਉੱਥੇ ਨਾਲ ਦੀ ਨਾਲ ਸਾਡੇ ਬੱਚਿਆਂ ਦੇ ਅੰਦਰ ਸਿੱਖ ਫਲਸਫੇ ਪ੍ਰਤੀ, ਸਿੱਖ ਰਹਿਤ ਮਰਿਆਦਾ ਪ੍ਰਤੀ, ਸਿੱਖ ਇਤਿਹਾਸ ਪ੍ਰਤੀ ਜਾਣਕਾਰੀ ਜਿਹੜੀ ਆ ਉਹ ਹੋਣੀ ਅਤ ਜ਼ਰੂਰੀ ਆ। ਬਹੁਤ ਜ਼ਿਆਦਾ ਲੋੜ ਆ ਕਿ ਅਸੀਂ ਆਪਦੇ ਬੱਚਿਆਂ ਨੂੰ, ਆਪਦੀ ਕੌਮ ਨੂੰ ਇਸ ਪਾਸੇ ਵੱਲ ਜਾਗਰਤ ਕਰੀਏ। ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ ਜਿਹੜਾ ਮੋਰਚਾ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ, ਉੱਥੇ ਕੱਲ ਐਲਾਨ ਕੀਤਾ ਗਿਆ ਕਿ 26 ਜਨਵਰੀ ਨੂੰ ਜਿਹੜਾ ਉੱਥੇ ਇੱਕ ਤਾਂ ਮਾਰਚ ਕੱਢਿਆ ਜਾਣਾ ਤੇ ਕਾਲਾ ਜਿਹੜਾ ਦਿਵਸ ਆ, ਬਲੈਕ ਡੇ, ਉਹ ਮਨਾਇਆ ਜਾਣਾ। ਦਲ ਖਾਲਸਾ ਵੱਲੋਂ ਵੀ ਆਪਾਂ ਕੱਲ ਵੀ ਗੱਲ ਕੀਤੀ ਸੀ, ਕਾਲਾ ਗਣਤੰਤਰ ਦਿਹਾੜਾ ਮਨਾਉਣ ਦਾ ਐਲਾਨ ਕੀਤਾ ਗਿਆ। ਜਿਹੜਾ ਲਤੀਫਪੁਰੇ ਵਾਸਤੇ ਜਲੰਧਰ ਦੇ ਵਿੱਚ ਵੱਡਾ ਪ੍ਰੋਗਰਾਮ ਜਿਹੜਾ ਅਲੀਕਿਆ ਜਥੇਬੰਦੀਆਂ ਨੇ, ਧੰਨੋਵਾਲੀ ਫਾਟਕ ਤੇ ਧਰਨਾ ਲੱਗਿਆ ਸੀ, ਉੱਥੇ ਦਲ ਖਾਲਸਾ ਦੇ ਆਗੂ ਪਹੁੰਚੇ, ਉਹਨਾਂ ਨੇ ਇਹ ਐਲਾਨ ਕੀਤਾ ਤੇ ਲੋਕਾਂ ਨੇ ਹਮਾਇਤ ਵੀ ਕੀਤੀ ਹੈ, ਸਿੱਖ ਯੂਥ ਆਫ ਪੰਜਾਬ ਵੱਲੋਂ ਵੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ,
ਉਹਨਾਂ ਨੇ ਵੀ ਇਸ ਤਰੀਕੇ ਦਾ ਬਿਆਨ ਐਲਾਨ ਕੀਤਾ। ਤੇ ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇੱਕ ਵੀਡੀਓ ਜਿਹੜੀ ਆ ਉਹ ਘੁੰਮ ਰਹੀ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਹੁਣ ਮਰਨ ਮਾਰਨ ਤੇ ਆ ਗਈ ਆ ਸਾਡੀ ਗੱਲ, ਤੇ ਜੇ ਮਰਨਾ ਹੀ ਆ ਅਸੀਂ ਦੁਸ਼ਮਣ ਦੀ ਗੋਲੀ ਨਾਲ ਮਰੀਏ, ਕਿਤੇ ਐ ਨਾ ਹੋਵੇ ਵੀ ਅਸੀਂ ਮੰਜੇ ਤੇ ਪੈ ਮਰ ਜਾਈਏ, ਸਾਡੀ ਜਾਨ ਨਿਕਲ ਜੇ, ਅਸੀਂ ਦੁਸ਼ਮਣ ਦੀ ਗੋਲੀ ਨਾਲ ਮਰੀਏ। ਇਹ ਸ਼ਬਦ ਜਾਂ ਇਹ ਭਾਵਨਾ ਇੰਨੇ ਸਾਦੀ ਜੀ ਗੱਲ ਨਹੀਂ, ਇਹ ਕੋਈ ਐਵੇਂ ਜਿਹੀ ਗੱਲ ਨਹੀਂ, ਇਹਦੇ ਪਿੱਛੇ ਸਾਡੀ ਕੌਮ ਦਾ ਬਹੁਤ ਵੱਡਾ ਦਰਦ ਪਿਆ, ਕਿਉਂਕਿ ਸਾਨੂੰ ਜਿਹੜਾ ਸਾਡੀ ਕੌਮ ਦੇ ਮਸਲਿਆਂ ਦਾ ਕੋਈ ਹੱਲ ਦਿਖਦਾ ਨਹੀਂ। ਸਾਡੀ ਜਿਸ ਤਰੀਕੇ ਨਾਲ ਦੁਰਗਤੀ ਹੋ ਰਹੀ ਆ, ਜਿੰਨੇ ਖਤਰਨਾਕ ਹਾਲਾਤ ਨੇ ਸਾਡੇ, ਉਸ ਮਾਹੌਲ ਦੇ ਵਿੱਚ ਸਾਡਾ ਜੀਵਨ ਮਰਨ ਦਾ ਸਵਾਲ ਬਣਿਆ ਪਿਆ। ਇੱਕ ਪਾਸੇ ਇੰਡੀਅਨ ਸਟੇਟ ਸਿਸਟਮ ਜਾਂ ਹਿੰਦੂ ਕੱਟੜਵਾਦ ਸਾਨੂੰ ਘੇਰੀ ਬੈਠਾ, ਦੂਜੇ ਪਾਸੇ ਗਲੋਬਲਾਈਜੇਸ਼ਨ ਨੇ ਬਹੁਤ ਸਾਰੇ ਸੰਕਟ ਨਵੇਂ ਖੜੇ ਕਰਤੇ, ਤੀਸਰੇ ਪਾਸੇ ਸਾਡੀ ਕੌਮ ਦੇ ਅੰਦਰਲੇ ਗਦਾਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਪੰਥ ਦੀ ਚੜ੍ਹਦੀ ਕਲਾ ਲੋਚਣਾ ਬੜਾ ਗੁਨਾਹ ਆ, ਤੇ ਸਿੱਖੀ ਦੀ ਚੜ੍ਹਦੀ ਕਲਾ ਤਾਂ ਇੰਨੀ ਗੱਲ ਚਾਹ ਕੇ ਭਾਰਤ ਮਾਤਾ ਕੀ ਜੈ ਕਹਿ ਕੇ ਤਿਰੰਗੇ ਚੱਕ ਲੋ ਤੇ ਬਸ ਜੀ ਮੌਜਾਂ ਹੀ ਮੌਜਾਂ। ਸੋ ਇਸ ਮਾਹੌਲ ਦੇ ਵਿੱਚ, ਇਸ ਖਤਰਨਾਕ ਹਾਲਾਤ ਦੇ ਵਿੱਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਇਹ ਕਹਿਣ ਕਿ ਅਸੀਂ ਦੁਸ਼ਮਣ ਦੀ ਗੋਲੀ ਨਾਲ ਮਰ ਜਾਈਏ, ਇਹ ਵੀ ਸਾਡੇ ਲਈ ਪ੍ਰਾਪਤੀ ਹੋਊਗੀ, ਕਿਤੇ ਮੰਜੇ ਤੇ ਪਿਆਂ ਦੇ ਸਾਡੇ ਸਾਹ ਨਾ ਨਿਕਲਣ, ਇਹ ਗੱਲ ਇੰਨੀ ਦਰਦਨਾਕ ਆ, ਇਹ ਇੰਨੀ ਔਖੀ ਹੈ ਕਿ ਇੱਕ ਵੇਲਾ ਸਾਡੀ ਕੌਮ ਨੇ ਉਹ ਦੇਖਿਆ ਜਦੋਂ ਅਸੀਂ ਇਸ ਖਿੱਤੇ ਦੇ ਵਿੱਚ ਬਹੁਤ ਖਤਰਨਾਕ ਹਾਲਾਤ ਸੀ 18ਵੀਂ ਸਦੀ ਦੇ ਵਿੱਚ, ਪਰ ਅਸੀਂ ਜਿੰਨੀਆਂ ਵੀ ਧਿਰਾਂ ਇੱਥੇ ਸੀ ਉਹਨਾਂ 'ਚ ਸਾਰਿਆਂ ਦੇ ਸਾਹਮਣੇ ਅੜ ਕੇ ਲੜ ਕੇ ਖੜ ਕੇ ਆਪਣੀ ਹੋਂਦ ਹਸਤੀ ਨੂੰ ਬਰਕਰਾਰ ਰੱਖੇ। ਤੇ ਇੱਕ ਅੱਜ ਦੇ ਦਿਨ ਨੇ ਜਦੋਂ ਹੋਂਦ ਦੀ ਲੜਾਈ ਲੜਨ ਵਾਲਿਆਂ ਨੂੰ ਸਭ ਤੋਂ ਵੱਧ ਆਪਦੀ ਕੌਮ ਦੇ ਅੰਦਰਲੇ ਪਾਸਿਓਂ ਮੰਨ ਲਓ ਸਭ ਅੱਧੀ ਲੜਾਈ, ਅੱਧੀ એનર્ਜੀ ਤਾਂ ਸਾਡੀ ਇਸੇ ਗੱਲ ਤੇ ਲੱਗ ਜਾਂਦੀ ਆ ਆਪਦੀ ਕੌਮ ਨੂੰ ਸਮਝਾਉਣ ਦੇ ਉੱਤੇ ਕਿ ਭਾਈ ਆਪਾਂ ਗੁਲਾਮ ਆ, ਆਪਾਂ ਆਜ਼ਾਦੀ ਲੈਣੀ ਆ। ਦੂਜੇ ਪਾਸੇ ਜਿਹੜਾ ਸਾਡਾ ਹਾਕਮ ਆ, ਜਿਹਦੇ ਅਸੀਂ ਅਧੀਨ ਆ, ਜਿਹਦੇ ਅਸੀਂ ਗੁਲਾਮੀ 'ਚ ਫਸੇ ਹੋਏ ਆ, ਉਹ ਇੰਨਾ ਸ਼ਾਤਰ ਆ ਵੀ ਉਹ ਤਣਕਾ ਜਿਹਾ ਮਾਰ ਕੇ, ਉਹ ਕੋਈ ਬੁਰਕੀ ਸੁੱਟ ਕੇ, ਉਹ ਸਾਡੇ ਵਿੱਚੋਂ ਵਿਕਾਊ ਬੰਦਿਆਂ ਨੂੰ ਖਰੀਦ ਕੇ ਸਾਡੇ ਹਿੱਤਾਂ ਦਾ, ਸਾਡੇ ਕੌਮ ਦੇ ਸਰੋਕਾਰਾਂ ਦਾ ਜਿਸ ਤਰੀਕੇ ਨਾਲ ਘਾਣ ਕਰ ਰਿਹਾ, ਉਹਦੀ ਸ਼ਾਤਰਤਾ, ਉਹਦੀ ਮਕਾਰੀ, ਉਹਦੇ ਛਲ ਕਪਟ, ਉਹਦੇ ਫਰੇਬ ਨੂੰ ਅਸੀਂ ਦੁਨੀਆ 'ਚ ਉਜਾਗਰ ਕਰਨ ਜੋਗੇ ਤਾਂ ਹਾਂ, ਪਰ ਅਸੀਂ ਉਹਦਾ ਕੋਈ ਹਜੇ ਤੱਕ ਹੱਲ ਨਹੀਂ ਲੱਭ ਸਕੇ, ਉਹਦਾ ਕੋਈ ਐਂਡ ਜਿਹੜਾ ਹੈਗਾ ਉਹ ਸਾਡੇ ਕੋਲ ਨਹੀਂ ਹੈ। ਸੋ ਅਸੀਂ ਇਸ ਗੱਲ ਦੇ ਵਿੱਚ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀਆਂ ਲਾਈਨਾਂ ਦਾ ਅਰਥ ਕੱਢਦੇ ਆ ਤਾਂ ਉਹ ਇਹੋ ਜਿਹਾ ਹੀ ਕੁਝ ਬਣਦਾ ਕਿ ਮਰ ਤਾਂ ਸਾਰਿਆਂ ਨੇ ਹੀ ਜਾਣਾ, ਪਰ ਇਤਿਹਾਸ ਵਿੱਚ ਉਹ ਵੀ ਲੋਕ ਨੇ ਜਿਹੜੇ ਸਦੀਆਂ ਪਹਿਲਾਂ ਮਰ ਗਏ, ਪਰ ਅੱਜ ਵੀ ਦੁਨੀਆ ਦੇ ਤਖਤੇ ਉੱਤੇ ਉਹਨਾਂ ਦਾ ਨਾਮ ਆ। ਸੋ ਇਉਂ ਮਰੀਏ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਤੇ ਮਾਣ ਕਰਨ, ਅਸੀਂ ਦੁਸ਼ਮਣ ਦੀ ਗੋਲੀ ਨਾਲ ਮਰੀਏ। ਔਰ ਇਹ ਉਹੋ ਜਿਹੀ ਭਾਵਨਾ, ਜਿਵੇਂ ਅਸੀਂ ਖਾੜਕੂ ਸੰਘਰਸ਼ ਦੌਰਾਨ ਬਹੁਤ ਸਾਰੇ ਇਹੋ ਜਿਹੀਆਂ ਗੱਲਾਂ ਦੇਖੀਆਂ ਕਿ ਇੱਕ ਯੋਧੇ ਨੇ ਇਹ ਗੱਲ ਕਹੀ ਕਿ ਜੇ ਮੈਨੂੰ ਮਾਰਨਾ ਹੀ ਆ ਤਾਂ ਮੇਰੇ ਪਿੰਡ ਦੇ ਨੇੜੇ ਤੇੜੇ ਮੇਰਾ ਮੁਕਾਬਲਾ ਬਣਾ ਦਿਓ, ਕਿਉਂਕਿ ਮੇਰੀ ਮਾਂ ਨੂੰ ਪਤਾ ਲੱਗ ਜੇ ਕਿ ਮੇਰਾ ਪੁੱਤ ਕੌਮ ਲਈ ਲੜਦਾ ਹੋਇਆ ਸ਼ਹੀਦੀ ਪਾ ਗਿਆ। ਇੱਕ ਅਸੀਂ ਹੋਰ ਸਿੰਘ ਸਰਜੀਤ ਸਿੰਘ ਰਾਗੀ ਹੁੰਦਾ ਸੀ ਗੰਜੋਗੜੀ ਕਰਨਾਲ ਵੱਲ ਦਾ, ਉਹ 84 ਦਰਬਾਰ ਸਾਹਿਬ ਦੇ ਵਿੱਚ ਘੱਲੂਘਾਰੇ ਮੌਕੇ ਇੱਕ ਬਾਲਟੀ ਚੱਕੀ ਫਿਰੇ। ਉਹ ਕਹਿੰਦੇ ਮੁੰਡੇ ਉਹਨੂੰ ਪੁੱਛਣ ਲੱਗੇ ਸਿੰਘ ਵੀ ਇਹ ਕੀ ਚੱਕਰ ਆ, ਕਹਿੰਦਾ ਮੈਂ ਸਿਰ ਤੇ ਰੱਖ ਲੈਣੀ ਆ। ਉਹ ਕਹਿੰਦੇ ਫੇਰ ਕਿਹੜਾ ਬਚ ਜਾਏਗਾ, ਗੋਲੀਆਂ ਇਹਦੇ ਵਿੱਚ ਦੀ ਵੀ ਲੰਘ ਕੇ। ਉਹ ਕਹਿੰਦਾ ਨਹੀਂ, ਮੇਰਾ ਮੂੰਹ ਸਾਫ਼ ਹੋਣਾ ਬਚਣਾ ਚਾਹੀਦਾ, ਮੇਰਾ ਹੇਠਲਾ ਸਾਰਾ ਧੜ ਬੇਸ਼ੱਕ ਗੋਲੀਆਂ ਨਾਲ ਮਿਲਿਆ ਪਿਆ ਹੋਵੇ, ਪਰ ਜਦੋਂ ਮੇਰੇ ਮੂੰਹ ਤੋਂ ਬਾਲਟੀ ਚੱਕ ਕੇ ਮੇਰੀ ਪਛਾਣ ਕਰਨ ਤਾਂ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਰਜੀਤ ਸਿੰਘ ਗੰਜੋਗੜੀ ਵਾਲਾ ਇੱਥੇ ਲੜ ਕੇ ਜੂਝਦਾ ਹੋਇਆ ਸ਼ਹੀਦੀ ਪਾ ਗਿਆ। ਇਵੇਂ ਹੋਰ ਬਹੁਤ ਸਾਰੇ ਸਾਡੀ ਕੌਮ ਦੇ ਸੂਰਮੇ ਆ ਜਿਨ੍ਹਾਂ ਨੇ ਜ਼ਾਲਮਾਂ ਦੇ ਨਾਲ ਉਸ ਮੌਕੇ ਅੱਖ 'ਚ ਅੱਖ ਪਾ ਕੇ ਲੜਦਿਆਂ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਕੌਮ ਦਾ ਇਤਿਹਾਸ ਜਿਹੜਾ ਸੀ ਉਹਨੂੰ ਉੱਚਾ ਕੀਤਾ। ਸੋ ਇਹ ਜਿਹੜੀ ਭਾਵਨਾ ਕਿ ਕੌਮ ਲਈ ਮਰ ਜਾਣਾ ਜਾਂ ਕੌਮ ਲਈ ਮਾਰ ਦੇਣਾ, ਇਹ ਬੜੀ ਵੱਡੀ ਹੈ। ਸਾਨੂੰ ਸਾਡੇ ਇਤਿਹਾਸ ਦੇ ਵਿੱਚ ਉਹਨਾਂ ਗਦਾਰਾਂ ਦਾ, ਉਹਨਾਂ ਹੇਰਾ ਫੇਰੀਆਂ ਕਰਨ ਵਾਲਿਆਂ ਦਾ, ਛਲ ਕਪਟ ਕਰਨ ਵਾਲਿਆਂ ਦਾ
ਠੱਗੀ ਠੋਰੀ ਮਾਰਨ ਵਾਲਿਆਂ ਦਾ, ਉਹਨਾਂ ਸਾਰਿਆਂ ਦਾ ਹੀ ਚੇਤਾ ਸਾਨੂੰ ਸਭ ਦਾ ਹੀ ਪਤਾ। ਜਦੋਂ ਅਸੀਂ ਇਤਿਹਾਸ ਦੀ ਨਜ਼ਰ ਮਾਰਦੇ ਹਾਂ ਉਦੋਂ ਸਾਨੂੰ ਪਤਾ ਲੱਗ ਜਾਂਦਾ ਕਿ ਤੇਜਾ ਸਿੰਘ, ਲਾਲ ਸਿੰਘ, ਡੋਗਰੇ ਜਾਂ ਧਿਆਨ ਸਿੰਘ ਵਗੈਰਾ ਸਾਰੇ ਉਹ ਗੱਲ ਹੋ ਜਾਂਦੀ। ਪਰ ਸਾਨੂੰ ਉਹਨਾਂ ਦਾ ਵੀ ਚੇਤਾ ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ, ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਸਾਡੀ ਸਾਰਿਆਂ ਦੀ ਅਰਦਾਸ ਹੋਣੀ ਚਾਹੀਦੀ ਹੈ ਕਿ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਲਈ ਸੋਚਦੇ ਰਹੀਏ, ਖਾਲਸਾ ਪੰਥ ਦੀ ਬਿਹਤਰੀ ਲਈ ਸੋਚਦੇ ਜੂਝਦੇ ਇਸੇ ਪਾਸੇ ਹੀ ਅੱਗੇ ਵਧਦੇ ਹੋਈਏ। ਆਪਦੀ ਅੰਤਮ ਜਿਹੜਾ ਸਾਹ ਹੈ ਸਾਡਾ, ਉਹ ਕੌਮ ਦੇ ਲੇਖੇ ਲੱਗੇ। ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਇਹ ਮੈਂ ਬੋਲ ਪੜ੍ਹ ਰਿਹਾ ਸੀ ਜਾਂ ਉਹਨਾਂ ਦੀ ਵੀਡੀਓ ਦੇਖ ਰਿਹਾ ਸੀ ਤਾਂ ਮਨ ਵਿੱਚ ਇਹੀ ਆ ਰਿਹਾ ਸੀ ਕਿ ਇਹਨਾਂ ਦਾ ਤਰੀਕਾ, ਇਹਨਾਂ ਦੀ ਗੱਲ ਜਾਂ ਇਹਨਾਂ ਦਾ ਜਿਹੜਾ ਖਾਲਿਸਤਾਨ ਪ੍ਰਤੀ ਜਾਂ ਕੌਮ ਪ੍ਰਤੀ ਨਜ਼ਰੀਆ, ਉਹਦੇ ਹਜ਼ਾਰਾਂ ਸਾਡੇ ਨਾਲ ਫਰਕ ਹੋ ਸਕਦੇ ਆ, ਪਰ ਇਹ ਉਹੋ ਜਿਹੀ ਗੱਲ ਹੀ ਆ ਜਿਵੇਂ ਸਾਡੇ ਕੌਮ ਦੇ ਹੋਰ ਜੁਝਾਰੂਆਂ ਦੇ ਅੰਦਰ ਸੀ ਕਿ ਕੌਮ ਦੇ ਦੁਸ਼ਮਣ ਜਿਹੜੇ ਨੇ ਉਹਨਾਂ ਦੇ ਹੱਥੋਂ ਮਰਨ ਦੇ ਵਿੱਚ ਹੀ ਸਾਡੀ ਜ਼ਿੰਦਗੀ ਆ, ਅਸੀਂ ਮੰਜੇ ਤੇ ਪੈ ਨਾ ਮਰੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਸਮਾਪਤੀ ਕਰਨ ਤੋਂ ਪਹਿਲਾਂ ਮੈਂ ਸਾਡੀ ਕੌਮ ਦੇ ਸਾਰੇ ਭੈਣ ਭਰਾਵਾਂ ਨੂੰ ਇਹ ਬੇਨਤੀ ਕਰ ਰਿਹਾ ਬਈ ਜਿਹੜਾ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਲਈ ਮੋਰਚਾ ਲੱਗਿਆ ਹੋਇਆ ਉਹਨੂੰ ਸਿਰੇ ਚਾੜਨਾ ਬਹੁਤ ਜ਼ਰੂਰੀ ਆ। ਅਸੀਂ ਕੋਈ ਵੀ ਇਹੋ ਜਿਹੀ ਹਰਕਤ ਨਾ ਕਰੀਏ ਜਿਹਦੇ ਨਾਲ ਉਸ ਮੋਰਚੇ ਨੂੰ ਕਮਜ਼ੋਰੀ ਹੋਵੇ। ਉਸ ਮੋਰਚੇ ਦੀ ਤਾਕਤ ਕਿਵੇਂ ਬਣੇ, ਉਸ ਮੋਰਚੇ ਦੀ ਸ਼ਾਨ ਕਿਵੇਂ ਵਧੇ, ਇਹ ਸਾਡਾ ਸਾਰਿਆਂ ਦਾ ਸਾਂਝਾ ਮਕਸਦ ਹੋਣਾ ਚਾਹੀਦਾ। ਅੱਜ ਲਈ ਇੰਨੇ ਕਾਫੀ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।